ਮੋੜਨੀ ਪੈਣੀ ਉਹਦਾ ਜਾਂਦੀ ਪਰਾਂ ਪਈ ਹੋਵੇ ਅਸਲ ਚ ਬੇੜੀ ਵੀ ਨਾ ਘੁੰਮ ਜਾਂਦੀ ਹੈ ਮੱਝੀ ਜਾਂਦੀਆਂ ਪਰਾਂ ਪਈਆਂ अस्सलाम वालेकुम। सियाणे कहते हैं भी जे सौण भादो वसे तो समझी 12 ਦੇ 12 वसे। ਇਹਦੇ 'ਚ ਗੱਲਾਂ ਦੋ ਆ ਵੀ ਜੇ ਸੌਣ ਭਾਦੋ ਪੂਰਾ ਵਸ ਜੇ ਨਾ ਤੇ ਬਾਕੀ 10 ਮਹੀਨਿਆਂ ਦਾ ਜਿਹੜੀ ਤਸ ਮੁੱਕ ਜਾਂਦੀ ਹੈ ਵੀ ਜੇ ਇਹ 2 ਮਹੀਨੇ ਨਾ ਵਸਣ ਤਾਂ ਫਿਰ ਪਿਛਲੇ 10 ਵੀ ਉਹ ਤਸ ਰਹਿੰਦੀ, ਉਹ ਪਾਣੀ ਦੀ ਨਾ ਉਹ ਤਸ ਪੂਰੀ ਨਹੀਂ ਹੁੰਦੀ। ਪਰ ਜੇ ਬਹੁਤੇ ਵਸ ਜਾਣ, ਸਿਆਣੇ ਕਹਿੰਦੇ ਆ ਵੀ ਮੀਂਹ ਰਹਿਮਤ ਹੁੰਦੀ ਹੈ, ਪਰ ਜੇ ਹੋਵੇ ਲੋੜ ਦਾ, ਜੇ ਲੋੜ ਤੋਂ ਵੱਧ ਜੇ ਨਾ ਤੇ ਫਿਰ ਇਹ ਵੀ ਦੁੱਖ ਬਣ ਜਾਂਦਾ। ਇਸ ਟਾਈਮ ਹਾਂਜੀ ਇਸ ਟਾਈਮ ਤੁਹਾਨੂੰ ਪਤਾ ਪੂਰੇ ਪਾਕਿਸਤਾਨ ਦੇ ਵਿੱਚ ਸੈਲਾਬ ਆਏ ਆ, ਜਿਹੜੀ ਸੂਰਤ ਹਾਲ ਬਣੀ ਹੋਈ ਆ, ਜਿੱਦਾਂ ਨਸ ਭੱਜ ਲੱਗੀ ਹੋਈ ਆ। ਕਈ ਪਿੰਡਾਂ ਦੇ ਪਿੰਡ ਆਪਣੀ ਥਾਂ ਛੱਡ ਕੇ ਜਿਨ੍ਹਾਂ ਨੂੰ ਜਾਣਾ ਪੈ ਗਿਆ। ਪਾਣੀ ਆ, ਸਿਆਣੇ ਕਹਿੰਦੇ ਪਾਣੀ ਤੋਂ ਪਤਲੀ ਸ਼ੈ ਕੋਈ ਨਹੀਂ, ਬਈ ਅੱਗ ਦਾ ਤੋੜ ਪਾਣੀ ਤੇ ਪਾਣੀ ਦਾ ਤੋੜ ਕੋਈ ਨਹੀਂ। ਤੇ ਇਸ ਟਾਈਮ ਉਹੀ ਗੱਲ ਪੂਰੇ ਪਾਕਿਸਤਾਨ 'ਚ ਬਣੀ ਹੈ ਵੀ ਪਾਣੀ ਦਾ ਤੋੜ ਇਸ ਟਾਈਮ ਹੈ ਨਹੀਂ। ਤੇ ਤੁਸੀਂ ਦੇਖ ਰਹੇ ਅਸੀਂ ਇਸ ਟਾਈਮ ਦਰਿਆ ਰਾਵੀ ਦੇ ਉੱਤੇ ਆ। ਅੱਜ ਅਸੀਂ ਦਰਿਆ ਰਾਵੀ ਤੋਂ ਮੈਂ ਥੋੜ੍ਹਾ ਜਿਹਾ ਰਾਣਾ ਸਾਹਿਬ ਨੂੰ ਦੱਸ ਦੇਵਾਂ ਕਿ ਅਸੀਂ ਇਸ ਟਾਈਮ ਦਰਿਆ ਰਾਵੀ ਤੇ ਆਏ ਆ ਵੀ ਆਪਣੇ ਜਦੋਂ ਸੈਲਾਬ ਆਵੇ ਨਾ, ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਇੱਥੋਂ ਉੱਠਿਆ ਤੇ ਜਾ ਕੇ ਤੀਏ ਸ਼ਹਿਰ ਦੇ ਵਿੱਚ ਪਹੁੰਚ ਗਏ ਆ। ਪਹਿਲਾਂ ਸਭ ਤੋਂ ਆਪਣੇ ਲਾਗੇ, ਜਿਵੇਂ ਸਾਡੇ ਦੀਨ ਇਸਲਾਮ ਨੇ ਹੁਕਮ ਦਿੱਤਾ ਕਿ ਆਪਣੇ ਲਾਗੇ ਗਵਾਂਢੀ, ਸਾਨੂੰ ਲੱਗਦਾ ਦਰਿਆ ਰਾਵੀ, ਸਾਡਾ ਹੱਕ ਬਣਦਾ ਕਿ ਪਹਿਲਾਂ ਅਸੀਂ ਰਾਵੀ ਦੇ ਉੱਤੇ ਨਿਗਾਹ ਮਾਰੀਏ, ਉਸ ਤੋਂ ਬਾਅਦ ਸਤਲੁਜ। ਇਸ ਟਾਈਮ ਸਤਲੁਜ ਦੇ ਉੱਤੇ ਬਹੁਤ ਹਾਲਾਤ ਖਰਾਬ ਆ। ਕੱਲ੍ਹ ਨੂੰ ਅਸੀਂ ਜਾਣਾ ਉੱਥੇ ਹੀ ਆ, ਉਹ ਕਿਵੇਂ ਕਰਕੇ ਜਾਣਾ ਉਹ ਤੁਹਾਨੂੰ ਫਿਰ ਰਾਣਾ ਸਾਹਿਬ ਦੱਸਦੇ ਆ। ਪਰ ਅਸੀਂ ਇੱਕ ਵਾਰੀ ਆਪਣੇ ਦਰਿਆ ਰਾਵੀ ਤੋਂ ਇੱਕ ਵਾਰੀ ਨਿਗਾਹ ਮਾਰਨੀ ਹੈ ਕਿ ਸਾਨੂੰ ਇੱਥੇ ਸਾਡੀ ਲੋੜ ਤੇ ਨਹੀਂ ਹੈ ਜੋ ਸੂਰਤ ਹਾਲ ਚੱਲ ਰਹੀ ਹੈ, ਜਿੱਦਾਂ ਅਸੀਂ ਸੁਣਦੇ ਆ ਰਹੇ ਹਾਂ। ਹਜੇ ਦੱਸਦੇ ਆ ਕਿ ਜਿਹੜਾ ਪਾਣੀ ਦਾ ਰੇਲਾ ਉਹ ਖਬਰੇ ਪਹੁੰਚਿਆ ਕਿ ਨਹੀਂ, ਹਜੇ ਤਾਂ ਨਹੀਂ ਪਹੁੰਚਿਆ ਜੀ। ਹਾਂ ਹਲੇ ਪਿੱਛੇ ਹੈ, ਹਜੇ 24 ਘੰਟਿਆਂ 'ਚ ਜਿਹੜਾ ਵਾ ਨਾ ਹਾਂਜੀ ਬਹੁਤ ਇੰਤਹਾਈ ਉਤਲੇ ਦਰਜੇ ਦਾ ਸੈਲਾਬ ਆ ਸਾਰੇ ਇਹਦੇ 'ਚ, ਜੇਹਲਮ 'ਚ, ਚਨਾਬ 'ਚ, ਰਾਵੀ 'ਚ ਤਾਂ ਬਹੁਤ ਜ਼ਿਆਦਾ। ਬਲਕਿ ਐਤਕੀ ਇਹ ਬੜਾ ਰੌਲਾ ਵਾ ਕਿ ਬਿਆਸ 'ਚ ਹੁਣ ਬਹੁਤ ਅਰਸੇ ਤੋਂ ਪਾਣੀ ਨਹੀਂ ਆਇਆ ਹੈ। ਹਾਂਜੀ ਲੇਕਿਨ ਬਿਆਸ 'ਚ ਵੀ ਪਾਣੀ ਹੈ, ਸਤਲੁਜ 'ਚ ਵੀ ਪਾਣੀ ਬਹੁਤ ਥੋੜ੍ਹਾ ਆਉਂਦਾ ਵਾ, ਲੇਕਿਨ ਸਤਲੁਜ 'ਚ ਵੀ ਐਤਕੀ ਅੱਛੇ ਖਾਸਾ, ਯਾਨੀ ਕਿ ਜਿਹੜੇ ਨਾ ਸੈਲਾਬ ਵਾਲੀ ਸੂਰਤ ਹਾਲ ਆ। ਤੇ ਰਾਵੀ ਵੀ, ਕਿਉਂਕਿ ਰਾਵੀ ਵੀ ਅਸਲ 'ਚ ਪਹਿਲੇ ਇੰਡੀਆ ਦੇ ਹਿੱਸੇ ਚਲਾ ਗਿਆ ਸੀ। ਮੇਰਾ ਖਿਆਲ ਹੈ ਕਿ ਸਨ 88 ਤੋਂ ਬਾਅਦ ਰਾਵੀ 'ਚ ਇਤਨਾ ਪਾਣੀ ਅਸੀਂ ਨਾ ਜਿਹੜਾ ਵਾ ਨਾ ਦੇਖ ਰਹੇ ਹਾਂ। ਇਹ ਬੜਾ ਪੁਰਾਣਾ ਰਿਕਾਰਡ ਜੀ, ਇਹ ਤੋੜ ਰਿਹਾ ਆਪਣਾ। ਫਿਰ ਕਿਉਂਕਿ ਦਰਿਆਵਾਂ ਦਾ ਅਸਲ 'ਚ ਲੋਕਾਂ ਨੂੰ ਇਹ ਹੋ ਗਿਆ ਸੀ ਕਿ ਵੀ ਦਰਿਆ ਹੁਣ ਨਾ ਖਤਮ ਹੋ ਗਏ ਆ, ਉਹ ਲੋਕਾਂ ਨੇ ਉਸ ਹਿਸਾਬ 'ਚ ਦਰਿਆਵਾਂ ਦੇ ਰਸਤੇ ਵੀ ਜਿਹੜੇ ਆ ਨਾ ਉਹ ਬੰਦ ਕਰ ਦਿੱਤੇ। ਤੇ ਹੁਣ ਜਦੋਂ ਦਰਿਆ ਨੂੰ ਰਸਤਾ ਨਹੀਂ ਨਾ ਹੁੰਦਾ, ਫਿਰ ਦਰਿਆ ਖਿਲਰਦਾ ਬਹੁਤ ਜ਼ਿਆਦਾ ਵਾ। ਹਾਂਜੀ ਹੈ ਤੇ ਅੱਛਾ ਇਹ ਤਾਂ ਹੈ ਚੀਜ਼ਾਂ ਕਿ ਸੈਲਾਬ ਆ ਜੀ। ਹਾਂਜੀ ਗੱਲ ਇੱਥੇ ਨਹੀਂ ਮੁੱਕਦੀ ਹੈ। ਅਸਲ 'ਚ ਤਾਂ ਇਹ ਹੈ ਕਿ ਇਹਦੇ 'ਚ ਕਿਆ ਮਸਾਇਬ ਆ ਤੇ ਉਹਨਾਂ ਦਾ ਹੱਲ ਕਿਆ ਹੋਣਾ ਚਾਹੀਦਾ ਵਾ। ਸਭ ਤੋਂ ਪਹਿਲੇ ਤਾਂ ਦੇਖੋ ਲੱਖਾਂ ਦੀ ਤਾਦਾਦ ਵਿੱਚ ਨਾ ਬੰਦੇ ਬੇਘਰ ਹੋ ਗਏ ਹੈ, ਬੇਘਰ ਹੋ ਗਏ। ਹਾਂ ਵੀ ਦੇਖੋ ਜਿਹੜੇ ਦਰਿਆ ਦੇ ਏਰੀਏ 'ਚ ਬੈਠੇ ਆ ਉਹਨਾਂ ਨੂੰ ਸਭ ਕੁਝ ਆਪਣਾ ਛੱਡ ਕੇ ਜਿਹੜਾ ਨਾ ਫਿਰ ਡੰਗਰ, ਅੱਛਾ ਬੰਦਿਆਂ ਦਾ ਤਾਂ ਮਸਲਾ ਇੰਨਾ ਸ਼ਦੀਦ ਨਹੀਂ ਹੁੰਦਾ, ਚਲੋ ਰਾਸ਼ਨ ਪਹੁੰਚ ਜਾਂਦਾ। ਸਭ ਤੋਂ ਮਸਲਾ ਡੰਗਰਾਂ ਦਾ ਵਾ। ਹਾਂਜੀ ਹੈ ਡੰਗਰਾਂ ਲਈ ਯਾਨੀ ਕਿ ਪੱਠੇ ਜਿਹੜੇ ਆ ਨਾ ਉਹਨਾਂ ਦਾ ਇੰਤਜ਼ਾਮ ਕਰਨਾ। ਔਰ ਫਿਰ ਇਹ ਜਿਹੜੇ ਹੈ ਆ ਬੰਦੇ ਦਰਿਆ ਵਾਲੇ, ਇਹਨਾਂ ਨੂੰ ਦੇਖੋ ਇੱਕ ਤਾਂ ਉਹਨਾਂ ਨੂੰ ਆਪਣੇ ਡੰਗਰਾਂ ਦੀ ਫਿਕਰ ਆ, ਫਿਰ ਇੱਕ ਆਪਣੇ, ਫਿਰ ਕੁਛ ਚੀਜ਼ਾਂ ਹੁੰਦੀਆਂ ਜਿਨ੍ਹਾਂ ਨੂੰ ਟਾਈਮ ਲੱਗਦਾ ਵਾ, ਉਹ ਗੌਰਮੈਂਟਾਂ ਕਰਦੀਆਂ ਵਾ। ਉਹ ਕਰਦੀਆਂ ਵਾ ਕਿ ਜੀ ਕੋਈ ਜਿਹੜਾ ਵਾ ਰਿਲੀਫ ਦਾ ਐਲਾਨ ਕਰਦੀਆਂ ਵਾ, ਕੋਈ ਪੈਸੇ ਮਕਾਨਾਂ ਦੀ ਕੰਸਟਰਕਸ਼ਨ ਲਈ, ਕੁਛ ਹੋਰ ਫਸਲਾਂ ਲਈ, ਲੇਕਿਨ ਇੱਕ ਫੌਰੀ ਜ਼ਰੂਰਤ ਹੁੰਦੀ ਆ ਮੌਕੇ 'ਤੇ। ਹਾਂ ਉਹ ਜ਼ਰੂਰਤ ਜਿਹੜੀ ਹੈ ਨਾ ਗੌਰਮੈਂਟ ਨਹੀਂ ਇਸ ਤਰ੍ਹਾਂ, ਇਹ ਸਾਡੇ ਭਾਈ ਬੰਦਾਂ ਨੂੰ ਜਿਹੜੀ ਹੈ ਨਾ ਕਰਨੀ ਚਾਹੀਦੀ ਆ। ਔਰ ਇਹਦੇ 'ਚ ਬਹੁਤ ਸਾਰੀਆਂ ਤਨਜ਼ੀਮਾਂ ਵੀ ਕਰਦੀਆਂ, ਲੇਕਿਨ ਕਹਿੰਦੇ ਕਿ ਨੇਕੀ ਜਿਹੜੀ ਹੈ ਨਾ ਉਹ ਹਰ ਜਗ੍ਹਾ ਤੋਂ ਸ਼ੁਰੂ ਹੋਣੀ ਚਾਹੀਦੀ ਆ। ਜਿਤਨੀ ਵੀ ਅਗਰ ਯਾਨੀ ਕਿ ਜਿਹੜੇ ਪਿੰਡਾਂ 'ਚ ਸੈਲਾਬ ਨਹੀਂ ਹੈ ਉਹ ਜਿਹੜੇ ਵੀ ਨੇੜੇ ਵਾਲੇ ਪਿੰਡਾਂ ਦੇ ਜਿਹੜੇ ਸੈਲਾਬ ਵਿੱਚ ਨਾ ਉਹਨਾਂ ਦੀ ਮਦਦ ਕਰਨ, ਉਹਨਾਂ ਦੇ ਡੰਗਰਾਂ ਦੇ ਚਾਰੇ ਦਾ ਕਰਨ, ਉਹਨਾਂ ਦੇ। ਬਾਕੀ ਹੁਣ ਸਾਡੇ ਬਾਹਰ ਜਿਹੜੇ ਲੋਕ ਹੈ ਆ
ਉਹ ਬੜਾ ਕੰਟਰੀਬਿਊਟ ਕਰਦੇ ਆ ਕਿਸੇ ਵੀ ਮਸਲੇ ਤੇ। ਜੀ ਉਹਨਾਂ ਨੂੰ ਵੀ ਚਾਹੀਦਾ ਵਾ ਕਿ ਉਹ ਵੀ ਜਿੱਥੇ ਜਿੱਥੇ ਸਲਾਬ ਆ ਨਾ ਉੱਥੇ ਯਾਨੀ ਕਿ ਆਪਣੀ ਡੋਨੇਸ਼ਨ ਜਿਹੜਾ ਨਾ ਭੇਜਣ। ਇਹ ਜ਼ਰੂਰਤ ਹੈ ਆ ਇਹਨਾਂ ਛਾਵਾਂ ਦੀ, ਤੇ ਹਰ ਬੰਦੇ ਨੂੰ ਜਿੱਥੇ ਤੱਕ ਵੀ ਕੋਈ ਕਰ ਸਕਦਾ ਨਾ, ਜੇ ਕੋਈ ਡੰਗਰ ਕਿਸੇ ਦੇ ਸਾਂਭ ਸਕਦਾ ਡੰਗਰ ਸਾਂਭੇ, ਜੀ ਹੈ ਜੇ ਕੋਈ ਬੰਦੇ ਸਾਂਭ ਸਕਦਾ ਬੰਦੇ ਸਾਂਭੇ, ਜੇ ਕੋਈ ਪੈਸੇ ਨਾਲ ਮਦਦ ਕਰ ਸਕਦਾ ਵਾ ਪੈਸੇ ਨਾਲ ਕਰੇ। ਇਹ ਮੁਸੀਬਤ ਦੀ ਘੜੀ ਆ, ਹਰ ਇੱਕ ਨੂੰ ਇੱਕ ਦੂਸਰੇ ਦੇ ਕੰਮ ਆਉਣਾ ਚਾਹੀਦਾ। ਇਹ ਮੁਸੀਬਤ ਵੀ ਐਸੀ ਆ ਜੀ, ਜਿੱਦਾਂ ਰਾਣਾ ਸਾਹਿਬ ਗੱਲ ਕਰਦੇ ਸੀ ਬਈ ਚਿਸ਼ਤੀਆਂ ਦੇ ਅਗਲੇ ਪਾਸੇ ਨਾ 6 ਪਿੰਡ, ਰਾਤੀ ਟੈਲੀਫੋਨ ਆਇਆ ਵੀ ਉਹਨਾਂ 6 ਪਿੰਡਾਂ ਦੇ ਵਿੱਚ ਨਾ ਕਹਿੰਦੇ ਵੀ ਦਰਿਆ ਨਹੀਂ ਉੱਥੇ ਲਾਗੇ ਹੈ। ਮੀਂਹ ਇੰਨਾ ਪਿਆ ਕਿ ਮੀਂਹ ਨੇ 6 ਪਿੰਡ ਨਾ ਉਜੜਨ ਤੇ ਮਜਬੂਰ ਕਰਤੇ। ਅਸੀਂ ਕੱਲ ਨੂੰ ਉਹਨਾਂ ਪਿੰਡਾਂ ਦੇ ਵਿੱਚ ਜਾਣਾ ਵੀ ਆ, ਤੇ ਅਸੀਂ ਮਤਲਬ ਆਪਣੀ ਬਣਦੀ ਸਰਦੀ ਜਿੰਨੀ ਗੁੰਜਾਇਸ਼ ਹੈ ਨਾ ਉਹ ਇਨਸ਼ਾਅੱਲਾ ਅਸੀਂ ਕਰਕੇ ਰਾਣਾ ਸਾਹਿਬ ਕੱਲ ਨੂੰ ਆਪਾਂ ਜਾਵਾਂਗੇ ਉਹਨਾਂ ਪਿੰਡਾਂ ਦੇ ਵਿੱਚ। ਦਰਿਆ ਨਹੀਂ ਹੈ ਉੱਥੇ, ਸਿਰਫ ਮੀਂਹ ਪਿਆ। ਪਿਛਲੇ ਸਾਲ ਤੁਸੀਂ ਦੇਖਿਆ ਲੇਕਿਨ ਉਹ ਮਹੀਨੇ ਡੇਢ ਤੋਂ ਪਾਣੀ ਸੁੱਕਿਆ ਨਹੀਂ ਨਾ ਹੈ ਉੱਥੇ। ਜਿਹੜੀ ਗੱਲ ਰਾਣਾ ਸਾਹਿਬ ਨੇ ਕੀਤੀ ਹੈ, ਸਭ ਤੋਂ ਬਹੁਤੀ ਲੋੜ ਜੀ ਅਸੀਂ ਜਾ ਕੇ ਪੱਕਿਆ ਪਕਾਇਆ ਰਾਸ਼ਨ ਲੈ ਕੇ ਜਾਂਦੇ ਸੀ ਤੇ ਲੋਕ ਅੱਗੋਂ ਕਹਿੰਦੇ ਸੀ ਸਾਨੂੰ ਸਾਡੇ ਡੰਗਰ ਭੁੱਖੇ ਖੜੇ ਆ ਵੀ ਅਸੀਂ ਤਾਂ ਖਾ ਲਾਂਗੇ, ਡੰਗਰਾਂ ਵਾਸਤੇ ਪੱਠੇ ਹੈ ਨਹੀਂ। ਤੇ ਇਸ ਦਫਾ ਇਨਸ਼ਾਅੱਲਾ ਨਾ ਜੀ ਅਸੀਂ ਇਸ ਵਾਰੀ ਪੂਰੀ ਆਓ ਭਗਤ ਕਰ ਰਹੇ ਹਾਂ ਵੀ ਕਿਸੇ ਤਰ੍ਹਾਂ ਅਸੀਂ ਪੱਠਿਆਂ ਦਾ ਇੰਤਜ਼ਾਮ ਕਰਕੇ ਜਾਈਏ। ਤੂੜੀ ਪਹੁੰਚਣੀ ਚਾਹੀਦੀ ਹੈ ਡੰਗਰਾਂ ਤੱਕ ਜਿਹੜਾ ਵਾ ਨਾ ਸਾਰਿਆਂ ਤੋਂ ਜਿਹੜਾ ਤੂੜੀ ਤੇ ਪੱਠੇ। ਹੁਣ ਕੱਲ ਉਹ ਦਿਖਾ ਰਹੇ ਸੀਗੇ ਵੀ ਧੜਾਂ ਰੁੜਦੀਆਂ ਜਾ ਰਹੀਆਂ। ਅੱਛਾ ਉਹ ਹੁਣ ਡੰਗਰ ਪਾਲੇ ਉਹਨਾਂ ਨੇ ਵਿੱਚ ਜੀ, ਆ ਦੇਖੋ ਜੀ ਪਿੱਛੇ ਦਰਿਆ ਚੜ ਗਿਆ ਸੀਗਾ। ਇਹ ਜੀ ਕੋਈ ਮੱਝਾਂ ਲੈ ਕੇ ਉੱਥੇ ਚਰਾਣ ਗਿਆ ਤੇ ਉਧਰੋਂ ਦਰਿਆ ਚੜ ਗਿਆ, ਤੇ ਹੁਣ 11/22 ਨੇ ਕਿਹਾ ਵੀ ਉਹ ਵਿੱਚ ਨਿਕਲੋ ਉਧਰ ਪਾਸੇ। ਅੱਲਾ ਮਦਦ ਕਰਨ ਵਾਲਾ ਜੀ। ਪਾਣੀ ਦਾ ਜੀ ਬਹਾਓ ਬੜਾ ਤੇਜ਼ ਹੈ ਇਸ ਟਾਈਮ, ਤੁਸੀਂ ਦੇਖ ਰਹੇ ਹਾਂ। ਇਧਰਲੇ ਪਾਸੇ ਬੰਦੇ ਬੋਲ ਰਹੇ ਆ, ਮੱਝਾਂ ਵੀ ਇਸ ਪਾਸੇ ਆਣ, ਧਿਆਨ ਕਰਨ। ਲੇਕਿਨ ਪਾਣੀ ਦਾ ਬਹਾਓ ਬਹੁਤ ਜਿਹੜਾ ਨਾ ਹੈ ਉਹ ਇਸ ਕਰਕੇ ਤੁਸੀਂ ਦੇਖੋ ਕਿ ਹਲੇ ਡੰਗਰ ਸਿੱਧੇ ਨਹੀਂ ਆ ਰਹੇ, ਅਗਲੇ ਪਾਸੇ ਨੂੰ ਜਾ ਰਹੇ। ਹਾਂਜੀ ਕੋਈ ਮੁੰਡਾ ਇੱਥੇ ਆਓ ਨਾ ਜੀ ਸਾਡੇ ਕੋਲ, ਮੋਬਾਈਲ ਉੱਥੇ ਫੜਾਓ। ਹਾਂਜੀ अस्सलाम वालेकुम। वालेकुम सलाम। ਕੀ ਨਾਮ ਹੈ ਤੁਹਾਡਾ? मेरा नाम इरफान है। अरफान साहब ਇਹ ਕਦੋਂ ਦਾ ਪਾਣੀ ਆਇਆ ਤੇ ਕੀ ਸੂਰਤ ਹਾਲ ਹੈ? तकरीबन 2-3 दिन तो पानी आया तो बहुत ज़्यादा ही पानी यानी आया कि पीछे होर भी आ रहा है। ਅੱਛਾ हाँ जी ਤੇ ਜਿਹੜੇ ਵਿੱਚ ਬੈਠੇ ਸੀ ਡੇਰੇ ਡੰਡੇ ਢਾਰੀਆਂ ਵਾਲੇ ਉਹ ਉੱਠ ਗਏ ਇੱਕ ਵਾਰੀ? कोई उठ गए ने, कोई बैठे ने विच ही आन गए तो रेस्क्यू वाले कट रहे ने। ਤੇ ਆ ਜਿਹੜਾ ਹੁਣ ਡੰਗਰ ਸੀ ਇਹ ਬੰਦਾ ਉੱਥੇ ਫਸਿਆ ਹੋਇਆ ਸੀ? हाँ जी ये फसे होया सी, ਕਦੋਂ ਦਾ? ये कल दा फसे होया सी। ਅੱਛਾ एक दो पहले इहदे तो पहले कड्डे इन्ने के डंगर शंगर ਅੱਛਾ ते ਹੁਣ ਫਿਰ ਵੀ ਕੱਢ ਰਹੇ। ਅੱਛਾ ਇਹ 11/22 ਨੇ ਬੇੜੀ ਖੜਾਈ ਹੈ ਵੀ ਜੇ ਬੰਦਿਆਂ ਨੂੰ ਲੋੜ ਪਵੇ ਤੇ ਉਹ ਬੇੜੀ ਤੇ ਫੜ ਲੈ ਜਾਣਗੇ ਹਾਂਜੀ ਹਾਂਜੀ ਨਾਲ ਹੈ? ਹਾਂਜੀ ਉਹ ਪੈਰਾ ਜੀ ਉੱਤੇ ਲੱਗਾ ਬੇੜੀ ਦਾ। ਅੱਛਾ ਤੇ ਅੱਲਾਹ ਖੈਰ ਕਰੇ ਇਹ ਗਾਂ ਇਦਾਂ ਨਿਕਲੂਗਾ ਦੂਰ ਜਾ ਕੇ? ਉਹ ਅੱਗੇ ਜਾ ਕੇ ਥੱਲੋਂ ਹੀ ਨਿਕਲੂਗੀ ਹੌਲੀ ਹੌਲੀ। ਹਾਂਜੀ ਆਸਤਾ ਆਸਤਾ ਥੱਲੇ ਜਾਏਗੀ ਅੱਗੇ ਜਾ ਕੇ। ਤੇ ਜਿਹੜੇ ਬੰਦੇ ਆ ਵਿੱਚ ਉਹ ਉਹਨਾਂ ਨੇ ਮੱਝਾਂ ਦੇ ਉੱਤੇ ਬੈਠੇ ਆ ਕਿ ਫੜੀਆਂ ਹੋਈਆਂ ਉਹ ਮੱਝਾਂ? ਮੱਝਾਂ ਦੇ ਪਿੱਛੇ ਪੁੱਛਲ ਫੜੇ ਹੋਏ। ਅੱਛਾ ਪੂਛ ਫੜ ਲਈ, ਤੈਰਦੇ ਆ ਨਾ ਤੈਰਦੇ ਜਾ ਰਹੇ ਹਾਂਜੀ ਤਾਰੂ ਬੰਦੇ ਆ। ਹਾਂਜੀ ਹਾਂਜੀ ਇਹ ਦਰਿਆ ਦੇ ਮੁੱਢ ਤੇ ਜਿਹੜੇ ਬੰਦੇ ਹੁੰਦੇ ਹੈ ਦਰਿਆ ਦੇ ਤਾਰੂ ਹੁੰਦੇ। ਪਾਣੀ ਦਾ ਐਡਾ ਡਰ ਇਹਨਾਂ ਨੂੰ ਹੁੰਦਾ ਨਹੀਂ ਜਿੰਨਾ ਦੂਰ ਰਹਿਣ ਵਾਲਿਆਂ ਨੂੰ ਹੁੰਦਾ, ਪਰ ਅੱਲਾ ਮਾਫੀ ਦੇ ਸਿਆਣੇ ਕਹਿੰਦੇ ਤਾਰੂ ਡੁੱਬਦੇ। ਹਾਂ ਬਿਲਕੁਲ ਬੇਡਰ ਜੇ ਹੁੰਦੇ। ਤੇ ਇਹ ਹੋਰ ਪਾਣੀ ਵੀ ਦੱਸਦੇ ਆ ਰਹੇ ਮਗਰੋਂ? ਹਾਂਜੀ ਦੱਸਦੇ ਪਏ ਪਿੱਛੇ ਹੋਰ ਜ਼ਿਆਦਾ ਆ ਰਿਹਾ ਤੇ ਪਾਣੀ। ਇਹ ਜਿਹੜੀ ਢਾਹ ਲੱਗੀ ਆ ਹਾਂਜੀ ਇਹ ਵੀ ਖਤਰਾ ਹੁੰਦਾ। ਤੁਹਾਡਾ ਪਿੰਡ ਆ, ਪਿੰਡ ਦਾ ਨਾਂ ਕੀ? ਇਹ ਮੌਜ਼ਾ ਆਲਮ ਸ਼ਾਹ ਹੈਗਾ ਪਿੰਡ। ਮੌਜ਼ਾ ਆਲਮ ਸ਼ਾਹ ਜੀ। ਕਿੰਨੇ ਕੁ ਘਰ ਹੋਣੇ ਇੱਥੇ? ਤਕਰੀਬਨ 150-200 ਘਰ ਹੈ। 150-200 ਘਰ ਆ ਹਜੇ। ਉਹ ਜਿਹੜਾ ਤੁਹਾਡਾ ਆਲਮ ਸ਼ਾਹ ਪਿੰਡ ਆ ਉਹਦੇ ਚੋਂ ਹਜੇ ਦੁਨੀਆ ਉੱਠੀ ਤੇ ਨਹੀਂ? ਨਹੀਂ ਉੱਠੀ ਅਜੇ ਤੱਕ। ਕੋਈ 1-2 ਘਰ ਹੀ ਉੱਠਣਗੇ ਨਾਲ ਜਿਹੜੇ ਨਾ ਇੱਥੇ ਕੰਬੀ। ਤੇ ਉਹਨੂੰ ਖਤਰਾ ਹੈ ਹੁਣ ਜੀ? ਹਾਂਜੀ ਹੈ ਖਤਰਾ। ਖਤਰਾ ਤਾਂ ਬਹੁਤ ਆ। ਸਿੱਧਾ ਉਹ ਦਿਖਾਓ ਉਸਮਾਨ ਸਾਹਿਬ ਵੀ ਪਾਣੀ ਆ ਕੇ ਸਿੱਧੀ ਸਿੱਧਾ ਟੱਕਰ ਲੱਗਦੀ ਵੀ ਹੈ। ਸਿੱਧੀ ਜਿਹੜੀ ਉਹ ਆ ਕੇ ਟੱਕਰ ਮਾਰ ਰਿਹਾ ਨਾ ਉਹ ਇਸ ਪਿੰਡ ਨੂੰ ਮਾਰ ਰਿਹਾ। ਅੱਲਾ ਦੀ ਜ਼ਾਤ ਰਹਿਮਤ ਕਰੇ ਜੀ। ਤੇ ਤੁਹਾਨੂੰ ਜੀ ਇੱਥੇ ਉਮੀਦ ਆ ਕਿ ਅੱਲਾਹ ਤਾਲਾ ਵੀ ਇੱਥੇ ਨੁਕਸਾਨ ਤੋਂ ਬਚਾਊਗਾ? ਹਾਂਜੀ ਹਾਂਜੀ ਉਮੀਦ ਹੈ ਅੱਲਾਹ ਤਾਲਾ ਬਚ ਜਸਾਂਗੇ। ਉਮੀਦ ਬੜੀ ਅੱਲਾਹ ਤੇ ਹੈਗੀ। ਹੁਣ ਮੈਂ ਇੱਧਰ ਕੈਮਰਾ ਨਹੀਂ ਘੁਮਾ ਸਕਦਾ, ਬੜੇ ਸਾਰੇ ਲੋਕ ਉੱਠ ਕੇ ਇੱਥੇ ਬੈਠੇ ਆ, ਬੀਬੀਆਂ ਬੈਠੀਆਂ। ਅਸੀਂ ਪਿੱਛੋਂ ਵੀ ਵੇਖਦੇ ਆਏ ਆ ਰੇੜੀਆਂ ਦੇ ਉੱਤੇ ਟਰਾਲੀਆਂ ਦੇ ਉੱਤੇ ਸਮਾਨ ਲੱਦਿਆ ਹੈ, ਲੋਕ ਉੱਠ ਉੱਠ ਕੇ ਜਾ ਰਹੇ ਆ। ਸਰਕਾਰ ਸਿਰਫ ਇਹਨਾਂ ਨੂੰ ਉਠਾ ਰਹੀ ਆ ਪਰ ਗਾਂ ਇੰਤਜ਼ਾਮ ਨਹੀਂ ਕਰ ਰਹੀ। ਜਿਹੜੇ ਮੌਜ਼ੇ 'ਚ ਅਸੀਂ ਖਲੋਤੇ ਆ ਇਸ ਟਾਈਮ ਆਲਮ ਸ਼ਾਹ ਦੇ ਵਿੱਚ 200 ਘਰ ਹੋਣਾ, ਬੜੀ ਵੱਡੀ ਆਬਾਦੀ ਆ। ਉਹ 200 ਘਰ ਉੱਠ ਕੇ ਕਿੱਧਰ ਚਲਾ ਜਾਵੇ? ਕੋਈ ਸਰਕਾਰ ਇਹੋ ਜਿਹੇ ਮੌਕਿਆਂ ਵਾਸਤੇ ਹੀ ਸਰਕਾਰ ਹੁੰਦੀ ਹੈ। ਜੇ ਇਹੋ ਜਿਹੇ ਮੌਕਿਆਂ ਦੇ ਉੱਤੇ ਨਹੀਂ ਕੰਮ ਆਣਾ ਤਾਂ ਫਿਰ ਇਹਨੂੰ ਸਰਕਾਰ ਨੂੰ ਰਗੜ ਕੇ ਗੋਡਿਆਂ ਤੇ ਲਾਣਾ ਸੀ। ਕਿਉਂ ਰਾਣਾ ਸਾਹਿਬ? ਹਾਂ ਬਿਲਕੁਲ ਹਕੂਮਤ ਦੀ ਜ਼ਿੰਮੇਵਾਰੀ ਆ, ਸਾਰੇ ਮੁਆਸ਼ਰੇ ਦੀ ਜ਼ਿੰਮੇਵਾਰੀ ਆ ਕਿ ਜਿਤਨੇ ਵੀ ਡਿਪਾਰਟਮੈਂਟ ਆ ਉਹਨਾਂ ਨੂੰ। ਵੈਸੇ ਤਾਂ ਇਹ ਹੈ ਕਿ ਕਾਫੀ
ਹੱਦ ਤੱਕ ਯਾਨੀ ਕਿ ਜਿਹੜਾ ਵਾ ਨਾ ਸਾਡੇ ਡਿਪਾਰਟਮੈਂਟ ਕੰਮ ਕਰਦੇ ਆ। ਫੌਜ ਨੂੰ ਵੀ ਪੰਜਾਬ ਹੈ ਜਿਹੜਾ ਵਾ ਨਾ ਬੁਲਾਇਆ ਗਿਆ ਵਾ, ਜਿੱਥੇ ਕਿ ਬਹੁਤ ਜ਼ਿਆਦਾ ਉੱਚੇ ਦਰਜੇ ਦਾ ਸਲਾਹ ਆ। ਤੇ ਇਹ ਹੈ ਕਿ ਇੰਤਜ਼ਾਮਾਤ ਗੌਰਮੈਂਟ ਦੀ ਤਰਫੋਂ ਵੀ ਫੁੱਲ ਹੋਣੇ ਚਾਹੀਦੇ ਆ ਤੇ ਲੋਕਾਂ ਦੀ ਤਰਫੋਂ ਵੀ ਤਾਵਨ ਜਿਹੜਾ ਵਾ ਨਾ ਮੁਕੰਮਲ ਹੋਣਾ ਦੇਖੋ ਜੀ, ਚਾਹੀਦਾ। ਲੋਕਾਂ ਦਾ ਤਾਂ ਇਹ ਹੈ ਨਾ ਕਿ ਸਾਨੂੰ ਇਸ ਟਾਈਮ ਜ਼ਿਲ੍ਹਾ ਲੈਲਪੁਰ, ਫੈਸਲਾਬਾਦ, ਜ਼ਿਲ੍ਹਾ ਸਾਹੀਵਾਲ, ਜਿੱਥੇ ਜਿੱਥੇ ਕੋ ਸਾਨੂੰ ਸੁਣ ਰਿਹਾ, ਆਪਣੇ ਆਪਣੇ ਗਰਾਈ ਪਿੰਡ, ਆਪਣੇ ਆਪਣੇ ਦਰਿਆ ਵਾਲੇ ਪਾਸੇ ਜਾ ਕੇ ਨਿਗਾਹ ਮਾਰੋ। ਜੋ ਤੁਸੀਂ ਕਰ ਸਕਦੇ ਆ ਕਰੋ ਤੇ ਰਲ ਕੇ ਕਰੋ, ਇੱਕ ਦੂਜੇ ਨਾਲ ਰਲ ਕੇ ਕਰੋ। ਜਿੱਦਾਂ ਹੁਣ ਅਸੀਂ ਅੱਜ ਰਾਵੀ ਦੇ ਉੱਤੇ ਦੇਖ ਕੇ ਸੂਰਤਾਲ, ਤੇ ਕੱਲ ਨੂੰ ਸਤਲੁਜ ਦੇ ਕੁਝ ਪਿੰਡ ਸਾਨੂੰ ਪਤਾ ਲੱਗਿਆ ਤੇ ਇਨਸ਼ਾਅੱਲਾ ਅਸੀਂ ਉੱਥੇ ਇਮਦਾਦ ਲੈ ਕੇ ਪਹੁੰਚਾਂਗੇ। ਇਦਾਂ ਅਸੀਂ ਵੀ ਆਪਣੇ ਤੌਰ ਤੇ 4 ਭਰਾ ਰਲ ਰੁਲ ਕੇ ਜਾ ਰਹੇ ਹਾਂ। ਇਦਾਂ ਸਾਰੇ ਰਲ ਰੁਲ ਕੇ ਤੇ ਆਪਣੇ ਤੌਰ ਤੇ ਜਾਓ। ਅਸੀਂ ਇੱਥੋਂ ਸ਼ੁਰੂ ਕੀਤਾ, ਰਾਵੀ ਨੂੰ ਮੌਜ਼ਾ ਆਲਮ ਸ਼ਾਹ ਤੋਂ ਸ਼ੁਰੂ ਕੀਤਾ। ਅਸੀਂ ਅੱਗੇ ਤੱਕ ਦੇਖ ਕੇ ਨਾ ਜੋ ਸੂਰਤ ਹਾਲ ਹੋਈ ਦੱਸਦੇ ਹਾਂ। 48 ਘੰਟੇ ਉਸਮਾਨ ਸਾਹਿਬ ਦੱਸ ਰਹੇ ਆ ਵੀ ਰੇਲਾ ਜਿਹੜਾ ਤੁਰਿਆ ਹੋਇਆ ਨਾ, ਪਤਾ ਨਹੀਂ ਕਿੰਨੇ ਲੱਖ ਦਾ ਰੇਲਾ, ਵੀ ਜਦੋਂ ਉਹਨੇ ਪਹੁੰਚਣਾ ਨੁਕਸਾਨ ਤਾਂ ਉਹਨੇ ਕਰਨਾ, ਪਰ ਅੱਗੇ ਸਾਨੂੰ ਉਹ ਇੰਤਜ਼ਾਮ ਦਿਖਿਆ ਕੋਈ ਨਹੀਂ। ਗਾਂਹ ਜਾਂਦੇ ਆ, ਜੇ ਗਾਂਹ ਕਿਤੇ ਦਿਖਿਆ ਤੁਹਾਨੂੰ ਦਿਖਾ ਦਾਂਗੇ। ਆ ਜਾਓ। ਜਿਹੜਾ ਜੀ ਅੱਗੇ ਤੁਹਾਨੂੰ ਅਸੀਂ ਮਾਲ ਦਿਖਾ ਰਹੇ ਸੀ ਨਾ ਵੀ ਦਰਿਆ 'ਚ ਵੜਿਆ, ਬੜੀ ਉਹਨਾਂ ਨੇ ਭੱਜ ਨਸ ਕੀਤੀ ਆ ਚਾਚਾ ਬੂਟਿਆ, ਪਰ ਉਹ ਪਾਣੀ ਜਿਹੜਾ ਸੀ ਨਾ ਉਹ ਤਾਕਤ 'ਚ ਸੀ, ਪਾਣੀ ਬੜੀ ਜਾਨ 'ਚ ਸੀ, ਪਰ ਉਹ ਨਹੀਂ ਉਰਾਂ ਟੱਪਿਆ, ਫਿਰ ਪਿੱਛੇ ਜਾਣਾ ਪੈ ਗਿਆ। 1122 ਜਿਹੜੀ ਹੈ ਨਾ 1122 ਉਹਦੀ ਬੇੜੀ ਨਾਲ ਆ ਤੇ ਪਰ ਉਹ ਸੂਤ ਨਹੀਂ ਆਇਆ ਕੰਮ। ਹਾਂ, ਅੱਗੇ ਨਿੱਕਾ ਜਿਹਾ ਮੁੰਡਾ ਪੁੱਛਦਾ ਸੀ ਕਿ ਵੀ ਡੰਗਰ ਆ ਜਾਣਗੇ, ਦੱਸ। ਇਹ ਹੁਣ ਮਾਲ ਨੂੰ ਨਾ ਦੇਖ ਹੁਣ, ਹਾਂਜੀ ਇਹ ਫਿਰ ਪਿਛਾਂ ਲਿਜਾ ਰਹੇ ਆ। ਅੱਛਾ ਉਹ ਗੋਠ ਤੋਂ ਇਹਨਾਂ ਨੇ ਫਿਰ ਵਿੱਚ ਵਾੜਨਾ। ਅੱਛਾ, ਐਦਾਂ ਕੁਤਰ ਚੀਰ ਮੈਂ ਹੌਲੀ ਹੌਲੀ ਨਾ ਆ ਗੇਟ ਕਰਕੇ ਪਾਣੀ ਚੋਰਾ ਮਾਰ ਤੁਰੇ ਤਿਰਸ਼ਾ ਆਣਾ ਜਦੋਂ ਵੀ ਆਣਾ ਇਹਨੇ। ਅੱਗੇ ਬੰਦੇ ਕੱਢੇ ਆ ਜੀ ਹਾਂਜੀ ਵਿੱਚੋਂ ਇਹਨਾਂ ਨੇ, ਖੈਰੀ ਸਲਾਮਤੀ, ਅੱਲਾ ਕਰੂਗਾ ਮਾਲ ਵੀ ਨਿਕਲ ਆਊਗਾ। ਔਰ ਜਿਨ੍ਹਾਂ ਦਾ ਮਾਲ ਆ ਨਾਲ ਫਿਰਦੀ ਕੋਲ ਹਾਂਜੀ, ਜਿਨ੍ਹਾਂ ਦਾ ਮਾਲ ਆ ਉਹ ਬੜੇ ਪਰੇਸ਼ਾਨ ਆ। ਹਾਂ, ਮੈਂ ਤਾਂ ਉਹਨਾਂ ਨੇ ਤੁਹਾਡੀ ਗੱਲ ਵੀ ਨਹੀਂ ਕਰਾਈ, ਉਹ ਬਹੁਤ ਦੁਖੀ ਬੈਠੇ ਸੀ। ਬਹੁਤ ਦੁਖੀ ਜੀ। ਆ ਬਾਬਾ ਵੀ ਉਹਦਾ ਹੀ ਮਾਲ ਵਾਲੀ, ਉਹ ਬੇੜਾ ਜੀ ਉਧਰੋਂ ਬੰਦਿਆਂ ਨੂੰ ਕੱਢ ਕੇ ਲਿਆ ਰਹੇ ਆ, ਉਹ ਉਧਰੋਂ। ਅੱਛਾ, अस्सलाम वालेकुम ਬਾਬਾ ਜੀ, ਕੀ ਨਾਮ ਤੁਹਾਡਾ? ਬਾਕਰ ਫੱਟੂ। ਅੱਛਾ ਬਾਕਰ ਸਾਹਿਬ, ਕੀ ਹਾਲ ਚਾਲ? ਖੈਰਾਂ ਜੀ। ਬਾਬਾ ਜੀ ਆਪਣਾ ਮਾਲ ਆ? ਹਾਂਜੀ ਬਾਬਾ ਜੀ ਤੁਹਾਡਾ ਤਾਂ ਤਜਰਬਾ ਸਾਡੇ ਨਾਲੋਂ ਬਹੁਤ ਜ਼ਿਆਦਾ। ਹਾਂਜੀ। ਇਹ ਪਾਣੀ ਐਤਕੀ ਬਹੁਤ ਜ਼ਿਆਦਾ ਆਇਆ। ਹਾਂ, ਇਹ ਹਾਲੀ ਦੀ ਤਾਂ ਆਉਂਦਾ ਪਿਆ ਨਾ ਪਾਣੀ। ਇਹ ਅਗਲਾ ਤਾਂ ਪਾਣੀ ਕੋਈ ਨਹੀਂ। ਹਾਂ, ਪਾਣੀ ਹਾਲੀ ਆ ਰਿਹਾ ਹੈ। ਹਜ਼ਾਰ ਆ। ਹਾਂ, ਨਹੀਂ ਇਹਦੇ ਚ ਹੁਣ ਮਾਲ ਨੂੰ ਕੀ ਗੱਲ ਹੈ, ਉਹ ਰੱਖਿਆ ਨਹੀਂ ਇਹ ਮਾਲ ਜੀ ਰਹਿੰਦਾ ਉਦੇ ਹੀ ਅੱਛਾ 15 ਪਾਸੇ। ਹਾਂ 12 ਸਾਲਾਂ ਤੋਂ। ਅੱਛਾ ਮੱਝੀ ਹੁਣ ਜਿਹੜੀਆਂ ਚਰਨ ਵਾਲੀਆਂ ਨੇ ਆਰ ਪਾਰ ਜਾਂਦੀਆਂ ਰਹਿੰਦੀਆਂ। ਹਾਂਜੀ ਹਾਂਜੀ ਹੁਣ ਸਾਡਾ ਮਾਲ ਉੱਥੇ ਬੱਦਾ ਖਲੋਤਾ ਹੋਰ ਵੀ। ਅੱਛਾ ਹੁਣ ਉਹ ਤਾਂ ਇੱਥੇ ਹੁੰਦੀਆਂ ਤੇ ਉੱਥੇ ਉਹ ਹਕਲੀਆਂ ਖਲੋਤੀਆਂ ਹੁੰਦੀਆਂ। ਅੱਛਾ ਉਹਨਾਂ ਨੂੰ ਸੱਦ ਮਰਿੰਦਾ ਤੋਂ ਇੱਥੇ ਆ ਲੱਗਣਾ ਆਪਣੇ ਕੋਲ। ਜਿਵੇਂ ਤੁਸੀਂ ਅੱਗੇ ਸੱਦਾ ਮਾਰ ਰਹੇ। ਹਾਂ, ਹਾਂਜੀ 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 ਇਹਨਾਂ ਨੂੰ ਤਾਂ ਬੋਲੀ ਦਾ ਪਤਾ ਨਹੀਂ। ਉਹ ਕਹਿੰਦੇ ਨੇ ਅਸੀਂ ਘਰ ਜਾਈਏ ਪਿਛਾਂ ਹਾਂ ਤੇ ਉਹ ਪਾਰ ਟਪਾਉਂਦੀਆਂ ਟੱਪਦੀਆਂ ਨਹੀਂ ਪਈਆਂ ਟੱਪਦੀਆਂ ਨੇ। ਤੇ ਅੱਲਾ ਦੀ ਜ਼ਾਤ ਰਹਿਮਤ ਕਰੇ, ਮਾਲ ਨੂੰ ਤਾਂ ਖਤਰਾ ਕੋਈ ਨਹੀਂ। ਨਾ ਮਾਲ ਨੂੰ ਕੋਈ ਖਤਰਾ ਨਹੀਂ। ਠੀਕ ਹੈ। ਆਜ ਅਸੀਂ ਅੱਲਾ ਕਰੇ ਹੁਣ ਇਹਨਾਂ ਨੂੰ ਕਹਿੰਦੇ ਆ ਉਹਨਾਂ ਰੁੱਖਾਂ ਕੋਲ। ਅੱਛਾ, ਫਿਰ ਉੱਥੋਂ ਹਾਂ ਹਾਂ ਕਾਰੀਗਰ ਨੇ। ਹਾਂ ਕਾਰੀਗਰ ਇਹ ਹੋਏ ਵੀ ਜਿੰਨਾ ਪਿੱਛੋਂ ਪਾਣਗੇ ਨਾ ਜੀ ਮਾਲ ਨੂੰ ਵੇਚਦੇ ਰਹੇ ਪਾਣੀ 'ਚ, ਓਨਾ ਹੀ ਹੌਲੀ ਹੌਲੀ ਉਹਨਾਂ ਨੂੰ ਕਿਨਾਰੇ ਨਾਲ ਲੱਗਣਗੇ। ਹਾਂਜੀ ਲੇਕਿਨ ਉਹ ਹੂੰ ਉਧਰ ਮਾਲ ਉਹਨਾਂ ਰੁੱਖਾਂ ਕੋਲ ਜਾ ਗੱਤੋ। ਹਾਂ ਇੱਥੋਂ ਮਾਲ ਨਹੀਂ ਗੱਤਣਾ। ਹਾਂ ਪਰਾਂ ਲਈ ਜਾ ਤੇ ਉਹਨਾਂ ਰੁੱਖਾਂ ਕੋਲ ਗੱਤੇ ਐਂ ਪਰਾਂ ਨੂੰ ਹੋ ਜਾਸਣ ਗਈਆਂ। ਤਜਰਬਾ ਵੀ ਹੈ। ਹਾਂਜੀ ਹਾਂਜੀ ਤਜਰਬਾ ਹੈਗਾ ਜੀ। ਤਜਰਬੇ ਨਾਲ ਗੱਲ ਬਣਦੀ ਆਓ ਦਰਿਆਵਾਂ ਚਲੀਏ ਉਹ ਬੇੜੇ ਤੇ ਜੀ। ਹਾਂਜੀ ਦਰਿਆਵਾਂ ਤੇ ਨਾ ਤਜਰਬੇ ਨਾਲ ਹੀ ਗੱਲ ਬਣਦੀ ਹੈ। ਜੋਰ ਵਾਲਾ ਤੇ ਕੰਮ ਕੋਈ ਨਹੀਂ ਹੁੰਦਾ। ਇਹਦਾ ਤਜਰਬੇ ਵਾਲਾ ਕੰਮ ਹੈ। ਹਾਂਜੀ ਤਜਰਬੇ ਦਾ, ਤਜਰਬਾ। ਤਜਰਬੇ ਦਾ ਕੰਮ, ਜ਼ੋਰ ਨਹੀਂ। ਹਾਂਜੀ ਹਾਂਜੀ ਨਾਲੇ ਇਹਦੇ ਅੱਗੇ ਕਿਹੜਾ ਜ਼ੋਰ ਆ? ਨਾ ਪਾਣੀ ਅੱਗੇ ਕਾਹਦਾ ਜ਼ੋਰ ਆ ਜੀ। ਹਾਂਜੀ 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 ਦਿਖਾਉਣ ਵਾ। ਹਾਂ ਇਹ ਕਿਉਂ ਖੜਾਏ ਆ ਇੱਥੇ ਡੰਗਰ ਵੀ ਉਸ? ਉਸ ਮਾਲ ਦੀ ਕਾਰੂ ਖੜੇ ਨੇ ਬੇੜੀ ਤੇ ਅੱਗੇ ਲਾਣ ਦੇ ਨੇ। ਅੱਛਾ ਅੱਛਾ, ਇਹ ਵੀ ਉਹ ਉਹਨਾਂ ਨੂੰ ਦਿਖਾਉਣ ਵਾਸਤੇ? ਨਹੀਂ ਉਂਝ ਬੇੜੀ ਤੇ ਲਾਣ ਦੇਣ ਵਿੱਚੋਂ ਪਾਏ ਨਹੀਂ। ਅੱਛਾ ਅੱਛਾ, ਇਹ ਨਿੱਕੇ ਆ ਇਹ? ਹਾਂਜੀ ਨਿੱਕੇ ਨੇ। ਨਿੱਕੇ ਵੀ ਆ, ਨਾਲੇ ਇਹਨਾਂ ਨੂੰ ਦੇਖ ਕੇ ਇਹਨਾਂ ਦੀਆਂ ਮਾਵਾਂ ਕੋਸ਼ਿਸ਼ ਕਰਨਗੀਆਂ ਆਉਣ ਦੀ ਉਹਨਾਂ ਨੂੰ। ਗਾਂ ਦਾ ਐਡਾ ਰੋਲਾ ਕੋਈ ਵੀ ਨਹੀਂ। ਹਾਂ ਤੂੰ ਬੇੜੀ ਤੇ ਲਾਣ ਦੇ ਨੇ ਬੇਦੂ। ਉਹ ਕਹਿੰਦਾ ਵੀ ਨਿੱਕੇ ਸੀ ਇਹ ਬੇੜੀ ਤੇ ਲੈਣ ਦੇ। ਹਾਂ ਅੱਛਾ ਚਲੋ, ਕੀ ਬਾਤ ਹੈ ਜੀ। ਦੁਆ ਵੀ ਆ ਜਾਊਗਾ। ਅੱਲਾ ਮਾਫੀ ਦੇ। ਅੱਲਾ ਕਾਮਯਾਬੀ ਨਾਲ ਲੈ ਆਊਗਾ ਦੁਆ। ਅਸੀਂ ਜੀ ਇਸ ਟਾਈਮ ਇੱਕ ਪੱਤਣ ਤੇ ਆਏ ਆ, ਜਿਹੜੇ ਪੱਤਣ ਦੇ ਉੱਤੇ ਬੇੜੀ ਚੱਲ ਰਹੀ ਆ। ਤੇ ਬੇੜੀ ਬਹੁਤੇ ਪਾਣੀ 'ਚ ਚੱਲਦੀ ਨਹੀਂ ਹੁੰਦੀ, ਪਰ ਇਹ ਲੋੜ ਦੇ ਹਿਸਾਬ ਨਾਲ ਚਲਾ ਰਹੇ ਆ ਬੰਦਿਆਂ ਨੂੰ ਬਚਾਉਣ ਵਾਸਤੇ, ਬੰਦਿਆਂ ਨੂੰ, ਡੰਗਰਾਂ ਨੂੰ, ਮਾਲ ਨੂੰ
ਜਿਹੜੀ ਜਿਹੜੀ ਸ਼ੈ ਵੀ ਅੱਗੇ ਵੀ ਉਹ ਉੱਥੋਂ ਬਿਠਾ ਕੇ ਦੁਨੀਆ ਨੂੰ ਲੈ ਕੇ ਆਏ ਤੇ ਹੁਣ ਫਿਰ ਇਹ ਜੀ ਉਸ ਪਾਸੇ ਬੰਦਿਆਂ ਨੂੰ ਪਾ ਕੇ ਲਿਆ ਰਹੇ ਆ ਜਿਹੜੇ ਅੱਛਾ ਤੇ ਹੁਣ ਤੇ ਇਹ ਜੀ ਬੇੜੀ ਤੁਸੀਂ ਆਪਣੇ ਆਪ ਚਲਾਈ ਹੋਈ ਆ ਹਾਂਜੀ। ਵੀ ਇੱਥੇ ਸਰਕਾਰ ਦੀ ਬੇੜੀ ਨਹੀਂ ਆਈ ਨਹੀਂ ਜੀ ਹੈ ਆ ਰੈਸਕਿਊ ਵਾਲਿਆਂ ਦੀ ਬੰਦੀ ਹੈ ਬੇੜੀ ਅੱਛਾ ਉਹ ਵੀ ਚੱਲ ਰਹੀ ਹੈ ਹਾਂਜੀ ਉਹ ਵੀ ਚੱਲ ਰਹੀ ਹੈ ਉਹ ਦੇਖੋ ਜੀ ਤੀਸਰੀ ਵਾਰੀ ਮੱਝਾਂ ਨੂੰ ਵਾੜ ਰਹੇ ਆ ਤੇ ਨਾਲ 11/22 ਦੀ ਕਸ਼ਤੀਆਂ ਤੀਸਰੀ ਵਾਰੀ ਉੱਥੋਂ ਵਾੜ ਕੇ ਲੱਗੇ ਆ ਵੀ ਕਿਸੇ ਤਰ੍ਹਾਂ ਬਾਹਰ ਆ ਜਾਣ ਤੇ ਪਾਣੀ ਤੇਜ਼ ਆ ਤੇ ਸਿਆਣੇ ਕਹਿੰਦੇ ਮੱਝ ਡੁੱਬਦੀ ਨੂੰ ਮਿਹਣਾ ਹੁੰਦਾ ਪਰ ਪਾਣੀ ਤੋਂ ਘਾਬਰ ਆ ਰਹੀ ਐ ਇਸ ਟਾਈਮ ਡੰਗਰਾਂ ਨੂੰ ਬਰਾਬਰ ਆ ਰਹੀ ਇਸ ਟਾਈਮ ਘਾਬਰ ਆ ਰਹੀ ਆ ਕੇ ਵੱਜ ਰਿਹਾ ਇਦਾਂ ਜਿਹੜਾ ਅੱਗੇ ਤੁਹਾਨੂੰ ਮੈਂ ਦੱਸ ਰਿਹਾ ਸੀ ਨਾ ਵੀ ਪਾਣੀ ਆ ਕੇ ਇੱਕ ਪਿੰਡ ਨੂੰ ਵੱਜ ਰਿਹਾ ਉਹ ਪਿੰਡ ਉਸਾਵਾਂ ਤੇ ਆ ਕੇ ਹੀ ਮੱਥੇ ਨੂੰ ਵੱਜ ਰਿਹਾ ਪਾਣੀ ਇਦਾਂ ਘੁੰਮ ਕੇ ਆ ਰਿਹਾ ਤੇ ਰੱਬ ਦੀ ਜ਼ਾਤ ਖੈਰ ਕਰੇ ਤਾਂ ਅਸੀਂ ਇੱਕ ਮੌਜ਼ੇ ਕੋ ਖਲੋਤੇ ਆ ਪਤਾ ਨਹੀਂ ਕਿੰਨੇ ਮੌਜ਼ੇ ਆ ਜਿਹੜੇ ਦਰਿਆ ਦੇ ਉੱਤੇ ਆ ਵੀ ਜਿੱਦਾਂ ਉਹ ਦੱਸਦੇ ਆ ਪਾਣੀ ਆਂਦਾ ਪਿਆ ਰੱਬ ਖੈਰੀ ਸਲਾਮਤੀ ਰੱਖੇ ਤੇ ਬਸ ਆਪਣੇ ਸੱਜੇ ਖੱਬੇ ਨਿਗਾਹ ਰੱਖੋ ਦਰਿਆ ਰਾਵੀ ਦੇ ਸੱਜੇ ਖੱਬੇ ਵਸਣ ਵਾਲੇ ਨਾ ਹਾਂਜੀ ਹਾਂਜੀ ਕੋਈ 10-10 ਕਿਲੋਮੀਟਰਾਂ ਤੇ ਵੀ ਜਿਹੜੇ ਪਿੰਡ ਆ ਉਹ ਸਾਰੇ ਦਰਿਆ ਤੇ ਆ ਕੇ ਨਿਗਾਹ ਮਾਰੋ ਜਿਹੜਾ ਜਿਹਦੇ ਵਾਸਤੇ ਜੋ ਕਰ ਸਕਦਾ ਉਹ ਜ਼ਰੂਰ ਕਰੋ ਜਿਹੜੀ ਗੱਲ ਅੱਗੇ ਰਹਿਣਾ ਸਭ ਕਰਦੇ ਸੀ ਮੱਝ ਨਾ ਅੰਜਮ ਸਾਹਿਬ ਡੁੱਬਦੀ ਨਹੀਂ ਹਾਂਜੀ ਮੱਝ ਨੂੰ ਡੁੱਬਣ ਮਿਹਣਾ ਲੇਕਿਨ ਹੁਣ ਰੌਲਾ ਪਤਾ ਕੀ ਬਣਿਆ ਖੜਿਆ ਜੀ ਇਹ ਜਦੋਂ ਦਰਿਆ 'ਚ ਮੱਝ ਨੂੰ ਪਾਉਂਦੇ ਆ ਪਾਣੀ ਇੰਨਾ ਕੁ ਤੇਜ਼ ਆ ਮੱਝ ਡੁੱਬਦੀ ਤਾਂ ਨਹੀਂ ਲੇਕਿਨ ਪਾਣੀ ਨੂੰ ਆਪਣੀ ਮਰਜ਼ੀ ਨਹੀਂ ਮੱਝ ਨੂੰ ਕਰਨ ਦੇ ਰਿਹਾ ਪਾਣੀ ਮੱਝ ਨੂੰ ਆਪਣੀ ਮਰਜ਼ੀ ਨਹੀਂ ਕਰਨ ਦੇ ਰਿਹਾ ਆਪਣੀ ਮਰਜ਼ੀ ਨਾਲ ਪਾਣੀ ਰੋੜ ਕੇ ਇਦਾਂ ਕਰਕੇ ਲੈ ਜਾਂਦਾ ਅੱਛਾ ਮੈਂ ਪਤਾ ਕੀ ਸਮਝਿਆ ਹਾਂ ਮੈਂ ਸਮਝਿਆ ਤੁਸੀਂ ਐਨ ਹੋ ਜਾਓ ਜੀ ਤੁਹਾਡੀ ਤਾਂ ਜਦੋਂ ਸਲਾਬ ਹੁੰਦਾ ਨਾ ਸੱਪ ਬਹੁਤ ਆਉਂਦੇ ਆ ਹਾਂਜੀ ਇਹਦਾ ਵੀ ਯਾਨੀ ਕਿ ਖਿਆਲ ਕਰਨਾ ਚਾਹੀਦਾ ਵਾ ਸੱਚੀ ਗੱਲ ਆ ਹਾਂ ਬਹੁਤ ਪਾਣੀ 'ਚ ਜਿਹੜਾ ਵਾ ਨਾ ਅੱਛਾ ਮੈਂ ਸਮਝਿਆ ਵੀ ਮੱਝਾਂ ਪਾਣੀ ਤੋਂ ਘਾਬਰੀਆਂ ਜਦੋਂ ਅੱਗੇ ਵੜੀਆਂ ਸੀ ਨਾ ਤੇ ਯਕਦਮ ਮੱਝਾਂ ਪਰਾਂ ਨੂੰ ਗਈਆਂ ਮੈਂ ਕਿਹਾ ਪਤਾ ਨਹੀਂ ਘਾਬਰ ਗਈਆਂ ਨਹੀਂ 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 ਘਾਬਰੀਆਂ ਨਹੀਂ ਪਾਣੀ ਡੂੰਘਾ ਪਾਣੀ ਡੂੰਘਾ ਪਾਣੀ ਜਿਹੜਾ ਨਾ ਮੱਝ ਨੂੰ ਧੱਕ ਕੇ ਪਰਲੇ ਕਿਨਾਰੇ ਨਾਲ ਫੇਰ ਲਾ ਦਿੰਦਾ ਉਰਲੇ ਕਿਨਾਰੇ ਨਹੀਂ ਆਣ ਦੇ ਰਿਹਾ ਮੱਝਾਂ ਅੱਛਾ ਹੁਣ ਦੇਖਦੇ ਆ ਨਾ ਹਾਂਜੀ ਹੁਣ ਜਿੱਦਾਂ ਉਹ ਵੜੀਆਂ ਚਲੋ ਅੱਲਾ ਕਰੇ ਕਾਮਯਾਬੀ ਨਾਲ ਇੱਧਰ ਆ ਜਾਣ ਖਰੀ ਸਲਾਮਤੀ ਉਹ ਜਿਨ੍ਹਾਂ ਦਾ ਮਾਲ ਆ ਉਹਨਾਂ ਦੀ ਜਾਨ ਤੇ ਜਾਨ ਬਣੀ ਤੇ ਬਣਨੀ ਆ ਜੀ ਮਾਲ ਆ ਜੀ ਵਿਚਾਰਾ ਬੇਜ਼ਬਾਨ ਆ ਫਸਿਆ ਹੈ ਪਾਣੀ 'ਚ ਅੱਛਾ ਇੱਕ ਡੰਗਰ ਉਹ ਪਿੱਛੇ ਛੱਡਿਆ ਹੈ ਵੈੜੀ ਹੈ ਉਹਨੇ ਵੀ ਆ ਜਾਣਾ ਆਂਦੀ ਨਹੀਂ ਪਹਿਲਾਂ ਉਹ ਅੱਗੇ ਵੀ ਇੰਜੀ ਸੀ ਅੱਛਾ 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 ਹੁਣ ਵੇਖੀ ਜਦੋਂ ਮੱਝਾਂ ਦੂਰ ਗਈਆਂ ਨਾ ਅੱਛਾ, ਫੇਰ ਮਗਰੋਂ। ਵੇਖੀ ਉਹਨੇ ਵੜ ਜਾਣਾ ਮਗਰ ਭੱਜ ਕੇ ਗਾਵਾਂ ਪਾਣੀ ਤੋਂ ਡਰਦੀਆਂ ਵਾ ਹਾਂਜੀ ਹਾਂਜੀ ਉਹ ਬਾਕੀ ਮੱਝਾਂ ਵਾ ਨਾ ਸਾਰੀਆਂ ਹਾਂਜੀ ਆਵਾਜ਼ ਆ ਰਹੀ ਉਹਦੀ ਹਾਂ ਉਹ ਕੁਝ ਬੋਲੀ ਵੀ ਬੋਲਦੇ ਆ ਨਾ ਹਾਂਜੀ ਉਹ ਮਾਲਕ ਨੇ ਮੱਝਾਂ ਦੇ ਅੱਛਾ ਕੀ ਇਰਫਾਨ ਸਾਹਿਬ ਇਹ ਮਾਲਕ ਨੇ ਮੱਝਾਂ ਦੇ ਨਾਲ ਅੱਛਾ ਇਹ ਫਿਰ ਉਹ ਆਵਾਜ਼ ਤੇ ਪਛਾਣਦੀਆਂ ਹਾਂਜੀ ਆਪਣੀ ਆਵਾਜ਼ ਜਿਸ ਤਰ੍ਹਾਂ ਬੋਲਦੇ ਨੇ ਆਪਣੇ ਵੱਲੋਂ ਹੀ ਹੁੰਦਾ ਨਾ ਵੀ ਕਿਸ ਤਰ੍ਹਾਂ ਬੋਲਣਾ ਹੁੰਦਾ ਹਾਂ ਉਸੇ ਤਰ੍ਹਾਂ ਮੁੜ ਉਹ ਪਛਾਣਦੀਆਂ ਜੀ ਹਾਂਜੀ ਆਪਣੇ ਆਵਾਜ਼ ਪਛਾਣਦੀਆਂ ਇੱਥੇ ਮੱਝਾਂ ਤਾਂ ਖਾਸੀਆਂ ਚਰਦੀਆਂ ਹੁੰਦੀਆਂ ਪਰ ਉਹ ਆਪਣੀ ਆਪਣੇ ਮਾਲਕ ਦੀ ਆਵਾਜ਼ ਪਛਾਣਦੀਆਂ ਹੋਕਾ ਮਾਰਦੇ ਆ ਫਿਰ ਉਹ ਗਾਂ ਹਜੇ ਵੜ ਨਹੀਂ ਰਹੀ ਵਿੱਚ ਅਜੇ ਨਹੀਂ ਵੜੀ ਜਿੱਦਾਂ ਜਿੱਦਾਂ ਹੁਣ ਮਾਲ ਦੂਰ ਗਿਆ ਨਾ ਹਾਂ ਹਾਂ ਫੇਰ ਵੜਨਾ ਉਹਨੇ ਮਗਰ ਛਾਲ ਮਾਰੂਗੀ ਵੇਖੀ ਪਾਣੀ ਵੀ ਜ਼ਿਆਦਾ ਨਾ ਪਾਣੀ ਹੈ ਹੀ ਬਹੁਤ ਇੱਥੋਂ ਬੜੀਆਂ ਤਾਂ ਅੱਜ ਪਹਿਲੇ ਖੜੇ ਲੈ ਉੱਥੇ ਨਿਕਲਣੀਆਂ ਹਾਂ ਇਹ ਥੋੜਾ ਜਿਹਾ ਆਪਾਂ ਨਾ ਪਿੱਛੇ ਹੋ ਕੇ ਖਲੋਈਏ ਪਾਣੀ ਦੇ ਹੇਠਾਂ ਸ਼ੂਕਰ ਆਵਾਜ਼ ਆ ਰਹੀ ਹੈ ਜੀ ਆਵਰਾਂ ਨੂੰ ਆ ਜਾਂਦੀ ਲੈਣ ਨੂੰ ਹਾਂ ਅਹੀਂ ਗਰ ਗਰ ਦੀ ਆਵਾਜ਼ ਆ ਰਹੀ ਹੈ ਥੱਲੇ ਅਰਫਾਨ ਸਾਹਿਬ ਤੋਂ ਇਹ ਜਿਹੜੀ ਥਾਂ ਹੈ, ਇਹ ਤਾਂ ਨਹੀਂ ਖੜ ਸਕਦੀ ਖੜ ਸਕਦੀ ਹੈ ਥੱਲੇ ਖਾਂਬੇ ਪਾਣੀ ਟੱਕਰ ਲੱਗੀ ਖਲੀ ਥੱਲੇ ਅੱਛਾ ਹਾਂ ਪਹਿਲੇ ਖਰ ਕੇ ਹੀ ਹੋਈ ਹੈ ਖਲੀ ਹੈ ਇਸ ਤਰ੍ਹਾਂ। ਹਾਂਜੀ ਜੀ ਇਹ ਖਰ ਕੇ ਹੀ ਇੱਥੇ ਆਈ ਹੈ ਪਹਿਲੇ ਰਾਤ ਇੰਜ ਸਿੱਧਾ ਹੋਣਾ ਕਿਸੇ ਪਹਿਲੇ ਦਾ ਥੋੜਾ ਸਿੱਧਾ ਸੀ ਹਾਂ ਹਾਂਜੀ ਪਾਣੀ ਆਵਣ ਉਹ ਵਾੜੀ ਵਿੱਚ ਵੜ ਗਈ ਰਾਣਾ ਸਾਹਿਬ ਹੂੰ ਵੜ ਜੀ ਤੁਹਾਨੂੰ ਦੱਸਿਆ ਨਾ ਮਾਲ ਜਦੋਂ ਦੂਰ ਗਿਆ ਨਾ ਹਾਂ ਅੱਛਾ ਲੈ ਵੀ ਹੁਣ ਨਾ ਹਾਂਜੀ ਉਹ ਐਂ ਬੁੱਕਲ ਭਾਰ ਨਾ ਐਂ ਖੁੰਝ ਭਰਵਾਂ ਹਾਂਜੀ ਹਾਂਜੀ ਐਂ ਤਿਰਛਾ ਜਿਹਾ ਲੈ ਕੇ ਜਾ ਰਹੇ ਮਾਲ ਹੁਣ ਉਹ ਜ਼ਰਾ ਉੱਪਰਲੇ ਪਾਸਿਓਂ ਪਾਣਗੇ ਨਾ ਤਾਂ ਜਿੱਥੋਂ ਕਿ ਇਹਨਾਂ ਨੇ ਮਾਲ ਜਾਂ ਬੇੜੀ ਕੱਢਣੀ ਆ ਨਾ ਘੱਟ ਤੋਂ ਘੱਟ ਉਸ ਤੋਂ ਕਿਲੋਮੀਟਰ ਪਿੱਛੇ ਜਾ ਕੇ ਸਿੱਟ ਜੇਗਾ ਵਿੱਚ ਅੱਛਾ ਜੀ ਉਹ ਬੇੜੀ ਜਿਹੜੀ ਸੀ ਨਾ ਤੁਹਾਨੂੰ ਅਸੀਂ ਦਿਖਾ ਰਹੇ ਸੀ ਉਹ ਬੇੜੀ ਵੀ ਉਰਾ ਨਹੀਂ ਆਈ ਬੇੜੀ ਉੱਥੇ ਫਸ ਗਈ ਇਹ ਇਰਫਾਨ ਕੀ ਗੱਲ ਆ ਬੇੜੀ ਨੂੰ ਉਹ ਲੋਡ ਜ਼ਿਆਦਾ ਪੈ ਗਿਆ ਤੇ ਪਰਾਂ ਨਾਲ ਲਾਉਂਦੇ ਨੇ ਥੱਲੇ ਰੇਤ ਹੈਗੇ ਛੋਟਾ ਦਰਿਆ ਹੈ ਪਹਿਲੀ ਪਾਸੇ ਪਰਾਂ ਦਰਿਆ ਨਿੱਕਾ ਉਧਰ ਫਸ ਗਈ ਹੈ ਬੇੜੀ ਹਾਂਜੀ ਉਹ ਆਂਦੇ ਨੇ ਪਰੋਂ ਹੀ ਕੱਢੀਏ ਨਾਲ ਹੀ ਰੇਤਾ ਦੇ ਜੇ ਉਹਦਾ ਲੈ ਆਉਂਦੇ ਤਾਂ ਉਹਦਾ ਲੋਡ ਪੈ ਜਾਂਦੀ ਹੈ ਥੱਲੇ ਉਹ ਵੇਖੋ ਜੀ ਜਿੱਥੇ ਹੁਣ ਮੱਝਾਂ ਗਈਆਂ ਹੁਣ ਸਿਰ ਹੀ ਦੇਖ ਰਹੇ ਉਹਨਾਂ ਦੇ ਸਿਰ ਦਿਸਣੇ ਮੱਝਾਂ ਦੇ ਹੁਣ ਇੱਥੇ ਪਾਣੀ ਹੀ ਇੰਨਾ ਕੁ ਚੜ ਗਿਆ ਵਾਲੇ ਪਿੱਛੇ ਜਾ ਰਹੇ ਨੇ ਵਾਹ ਬਈ ਹਾਂ ਵਾਹ ਇਹ 11/22 ਜੀ ਜਾਰੀ ਹੈ ਹਾਂ ਡੋਂਗ ਆ ਗਿਆ 11/22 ਨਾਲ ਆ ਵੀ ਜੇ ਬੰਦੇ ਨੂੰ ਲੋੜ ਪਵੇ ਅਸੀਂ ਬੰਦੇ ਨੂੰ ਵਿੱਚ ਪਾ ਲਈ ਬੰਦੇ ਦੀ ਹਿਫਾਜ਼ਤ ਵਾਸਤੇ ਅੱਲਾਹ ਤਾਲਾ ਕਾਮਯਾਬੀ ਕਰੇ ਆ ਨਾ ਮਾਰੋ ਕੋਈ ਨਾ ਰਹਿ ਜਾਓ ਹਾਂ
ਅੱਲਾ ਕਾਮਯਾਬੀ ਨਾਲ ਲੈ ਆਪਸੀ ਜੀ। ਬੱਚੇ ਆ ਗਏ ਬੱਚੇ ਕਿਉਂ ਤੂੰ ਆਈਆਂ ਕਦੇ ਤੂੰ ਜਾਵਾ ਹਾਂ ਹਾਂ, ਉਹ ਬੇੜੀ ਦਾ ਜ਼ੋਰ ਲੱਗਣਾ ਹੀ ਆ ਵੀ ਉਹ ਪੁੱਠੇ ਪਾਸੇ ਨੂੰ ਜੋ ਜਾਰੀ। ਹਾਂ ਨਹੀਂ ਨਿਕਲੀ ਨਹੀਂ, ਉਹ ਆ ਗਈਆਂ ਨਾ ਹੁਣ, ਪਾਣੀ ਚ ਆ ਗਈ। ਅੱਛਾ ਬੱਚੀ ਰਲ ਗਈ ਨਾਲ ਬਈ ਔਰ ਰਲ ਗਈ, ਹਾਂ ਉਹ ਕੱਲੀ ਡਰ ਗਈ ਨਾ, ਉਹਨੇ ਛਾਲ ਮਾਰੀ ਵਿੱਚ ਆ ਗਈ। ਅੱਛਾ, ਇਹ ਜੇ ਇੱਥੇ ਆ ਵੀ ਗਈਆਂ ਇੱਥੋਂ ਨਿਕਲ ਜਾਣਗੀਆਂ ਤਾਂ? नहीं 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 वो तो निकलेंगे जिससे पहले खाएंगे ਹਾਂ ਉਹ ਅੱਗਾ ਇਹ ਜੀ ਖਾਸਾ ਅੱਗੇ ਜਾਣਾ ਪੈਣਾ ਮੱਝਾਂ ਨੂੰ। ਇੱਥੇ ਤਾਂ ਇੱਥੋਂ ਤਾਂ ਉੱਚਾ ਬੜਾ। ਪਾਣੀ ਜਿਹੜਾ ਨਾ ਜੀ ਹੁਣ ਪਾਣੀ ਦੇ ਬਹਾਅ 'ਚ ਪੈ ਗਈਆਂ। ਹਾਂ ਹੁਣ ਮੱਝਾਂ ਦੇ ਪੈਰ ਨਹੀਂ ਹੇਠ ਲੱਗ ਰਹੇ। ਡੂੰਘੇ ਥਾਂ 'ਚ ਹੁਣ ਆਈਆਂ ਮੱਝਾਂ। ਹਾਂ ਡੂੰਘੇ ਚ ਆ ਗਏ। ਹਾਂ ਹੁਣ ਲੋੜੇ ਪੈ ਗਏ। ਘਬਰਾ ਬੱਚੇ ਨੂੰ ਜਾਵਾਂਗਾ ਬੈਠਾ ਹੁਣ ਪਾਣੀ ਦੀ ਮਰਜ਼ੀ ਚੱਲ ਰਹੀ। ਹਾਂ ਹੁਣ ਪਾਣੀ ਦੀ ਹਾਂ ਇਹ ਖੰਭੇ ਮਰਦੇ ਪਰ ਬੱਚੀ ਹੁਣ ਪਾਣੀ ਦੀ ਮਰਜ਼ੀ ਚੱਲ ਰਹੀ ਹੈ ਜੀ ਰਾਣਾ ਸਾਹਿਬ। ਮੱਝ ਬੜੀ ਜ਼ਰੂਰਤ ਆ ਮੱਝ ਦੇ ਵਿੱਚ, ਜਿਹੜੀ ਸਾਰੇ ਤੋਂ ਅੱਗੇ ਲੱਗੀ ਆ। ਹੁਣ ਪਾਣੀ ਦੀ ਮਰਜ਼ੀ ਚੱਲ ਰਹੀ। ਹਾਂ ਬਹਾਅ, ਹੁਣ ਪਾਣੀ ਦੇ ਬਹਾਅ ਦੇ ਉਲਟ ਤੈਰ ਰਹੀਆਂ ਵਾ ਨਾ, ਤੇ ਉਸ ਕਰਕੇ ਜ਼ੋਰ ਨਹੀਂ ਆ। ਦੇਖੋ ਕੰਢੇ ਇੱਥੇ, ਲੇਕਿਨ ਰੌਲਾ ਇਹ ਇੱਥੇ ਪੱਤਣ ਜਾਂ ਨਹੀਂ ਨਾ ਆਇਆ। ਕਿਨਾਰੇ ਵੱਲ ਨੂੰ ਗਈ ਮੱਝ। ਇੱਕ ਮੱਝ ਆ ਗਈ ਹੈ ਜੀ ਜ਼ੋਰ ਲਾ ਕੇ ਕਿਨਾਰੇ ਤੱਕ, ਪਰ ਗਾਂ ਉੱਚਾ ਬੜਾ, ਉੱਥੋਂ ਨਿਕਲ ਨਹੀਂ ਸਕਦੀ। ਲੇਕਿਨ ਇਹ ਅੱਗੇ ਜਾ ਕੇ ਹੁਣ ਇਸ ਤਰ੍ਹਾਂ ਓਏ ਹੋਏ ਉਹ ਦੇਖੋ ਮੱਝ ਦਾ ਸਿਰ ਵੀ ਇੱਕ ਵਾਰੀ ਥੱਲੇ ਗਿਆ। ਓਏ ਹੋਏ ਹੋਏ ਓਏ ਤੇਰਾ ਭਲਾ ਹੋਵੇ। ਅੱਲਾਹ ਖੈਰ, ਅੱਲਾਹ ਖੈਰ, ਅੱਲਾਹ ਖੈਰ, ਯਾ ਅੱਲਾਹ ਖੈਰ, ਯਾ ਅੱਲਾਹ ਖੈਰ, ਹਾਂ ਯਾ ਅੱਲਾਹ ਖੈਰ। ਬੜੀ ਹਿੰਮਤ ਆ ਬਈ, ਬੜੀ ਹਿੰਮਤ ਆ। ਨਹੀਂ ਕੋਈ ਨਹੀਂ, ਹੁਣ ਅੱਲਾ ਨੇ ਕੀਤਾ ਹੈ, ਲੱਗ ਉਰਲੇ ਜਾਣਗੀਆਂ। ਕਿਨਾਰੇ ਨਾਲ ਲੱਗ ਗਈਆਂ ਨਾ ਜੀ। ਹਾਂ ਹਾਂ ਨਾਲ ਇਹਨਾਂ ਨੇ ਹੁਣ ਲੈ ਜਾਣਾ ਇਹਨਾਂ ਨੂੰ। ਮਾਲ ਹੁਣ ਇਦਾਂ ਲੰਮਾ ਹੋ ਜਾਣਾ ਨਾਲ ਕਿਨਾਰੇ ਤੇ ਜਾਏ। ਇਹ ਸਾਰੇ ਤਾਰੂ ਆ ਇਹ। हाँ जी तारू हैं बिल्कुल सारे तारू। ਹਾਂ ਆ ਕੱਟੀ ਹੈ ਜੀ, ਉਹ ਮਾਂ ਨੂੰ ਦਿਖਾ ਰਹੇ। ਆਹ ਮਾਂ ਨੇ ਪਛਾਣ ਲਈ ਕੱਟੀ। ਹੁਣ ਬੋਲ ਰਹੀ ਹੈ ਮੱਝ, ਪੱਤਣ ਤੇ ਲੈ ਚਲੋ। ਹੁਣ ਉਹਲੇ ਪਾਸੇ ਆ ਗਿਆ ਮਾਲ। ਇਹ ਕਾਮਯਾਬ ਹੋ ਗਿਆ ਜੀ ਤਜਰਬਾ। ਨਹੀਂ ਨਹੀਂ ਨਿਕਲਿਆ ਜੀ ਮੱਝ। ਨਿਕਲਿਆ ਮਾਲ। ਉਹ ਡੰਗ ਉਹ ਤਾਂ ਸਿਰਫ ਉੱਥੇ ਪੱਤਣ ਨਹੀਂ ਆ, ਵਰਨਾ ਮੱਝਾਂ ਤਾਂ ਉਧਰ ਵੀ ਸਿਰੇ ਲੱਗ ਗਈਆਂ। ਹਾਂ आ जैसे ना आहिस्ता आहिस्ता भी आ जाए। ਉਹ ਬੇੜੀ ਵੀ ਚੱਲ ਪਈ ਜੀ। ਉਹ ਬੇੜੀ ਨਿਕਲ ਆਈ। ਪਾਣੀ ਵਧਿਆ ਨਾ ਤੇ ਉਹ ਬੇੜੀ ਵੀ ਤੁਰ ਪਈ। ਅੱਛਾ ਜੀ ਆਓ ਹੁਣ ਅੱਗੇ ਚੱਲੀਏ। ਜਾਂਦੀਆਂ ਪਈਆਂ ਨੂੰ ਤੇ ਨਹੀਂ ਹੁਣ ਨਹੀਂ ਜਾਂਦੀਆਂ, ਹੁਣ मोड़ इसकी है ਉਹ ਘੁੰਮ ਕੇ ਇੱਥੇ ਹੀ ਆਣੀਆਂ। ਹੁਣ ਪਰਾਂ ਨਹੀਂ ਜਾਂਦੀਆਂ। ਆ ਜਾਓ ਜੀ। ਚਲੋ ਸ਼ੁਕਰ ਆ ਜੀ, ਖੈਰੀ ਸਲਾਮਤੀ ਮਾਲ ਨਿਕਲ ਆਇਆ ਜੀ। ਇਹੀ ਜ਼ਿਮੀਂਦਾਰਾਂ ਦਾ ਰਿਜ਼ਕ ਆ, ਕਿਸਾਨਾਂ ਦਾ ਲੈ ਦੇ ਕੇ। ਚਲੋ ਇਹ ਅੱਲਾ ਨੇ ਬਚਾ ਲਿਆ। ਹਾਂ ਬੰਦੇ ਇhtiyat ਵੀ ਨਹੀਂ ਨਾ ਕਰਦੇ, ਬਚ ਬਚਾਓ ਨਹੀਂ ਕਰਦੇ। ਆ ਦੇਖ ਨਾ, ਹੁਣ ਅਸਲ 'ਚ ਮੱਝਾਂ ਨੂੰ ਚੜਨ ਨੂੰ ਜਗ੍ਹਾ ਨਹੀਂ ਹੈ, ਵਰਨਾ ਮੱਝਾਂ ਤਾਂ ਆਪਣੇ ਵੱਲੋਂ ਕੰਢੇ ਜਿਹੜਾ ਹਾਂ ਲੱਗੀ ਖੜੀਆਂ। ਤੇ ਹੁਣ ਦੱਸ ਕੀ ਹੈ ਹਾਂਜੀ। ਇਸ ਟਾਈਮ ਕੀ ਸੂਰਤ ਹਾਲ? ਸੂਰਤ ਹਾਲ ਹਜੇ ਤੱਕ ਖਤਰੇ 'ਚ ਪਈ ਖੜੀ ਆ ਜੀ। ਮਾਲ ਨਾ ਨਵਾਂ ਮਾਲ ਆ ਤੇ ਵੜੋਜ ਜਾਂ ਚ ਪਿਆ ਖੜਾ। ਥੋੜਾ ਜਿਹਾ ਪਿੱਛੇ ਹੋਈ। ਹੁਣ ਮਾਲ ਦਾ ਇਹ ਆ ਜੀ ਵੀ ਮਾਲ ਨੂੰ ਉਹ ਲਿਜਾਣਾ ਇੱਧਰ ਨੂੰ ਚਾਹੁੰਦੇ ਨੇ। ਆ ਤੇੜ ਪੈ ਰਹੀ ਹੈ, ਪਿੱਛੇ ਨੂੰ ਹੋ ਜਾ। ਅੱਛਾ ਹੁਣ ਦੱਸ। ਮੈਂ ਕਿਹਾ ਵੀ ਮਾਲ ਨਾ ਵੜੋਜੋ ਚ ਪਿਆ ਖੜਾ ਅਜੇ ਗੇੜੇ ਜੇ ਚ। ਮਾਲ ਨੂੰ ਉਹ ਲਿਜਾਣਾ ਚਾਹੁੰਦੇ ਇੱਧਰ ਨੂੰ ਨਾਲ ਨਾਲ। ਮਾਲ ਐ ਨੂੰ ਜਾ ਰਿਹਾ ਨਾਲ ਨਾਲ। ਤੇ ਹੁਣ ਉਹ ਬੇੜੀ ਆ ਗਈ ਹੈ ਰੈਸਕਿਊ ਦੀ। ਉਹ ਪਰਾਂ ਬੇੜੀ ਵਾਲਿਆਂ ਨੇ ਉਹ ਦੇਖੋ ਪਰਲੀ ਸਾਈਡ ਤੇ ਲਾ ਕੇ ਨਾ ਬੇੜੀ ਨਾਲ ਮੱਝਾਂ ਨੂੰ ਡਰਾਇਆ ਤੇ ਹੌਲੀ ਹੌਲੀ ਅੱਲਾ ਆ ਹੁਣ ਇਹ ਆ ਕਿ ਪਰਲੇ ਕੰਢੇ ਨੂੰ ਨਾ ਹੋ ਜਾਣ। ਹੁਣ ਨਹੀਂ ਪਰਾਂ ਨਹੀਂ ਜਾਂਦੀਆਂ ਜੀ। ਨਹੀਂ ਇਹਨਾਂ ਦਾ ਇਤਬਾਰ ਨਹੀਂ। ਨਹੀਂ ਕੋਈ ਹੁਣ ਪਤਾ ਨਹੀਂ। ਬੇੜੀ ਲਾਣ ਪਰਲੀ ਸਾਈਡ ਤੇ ਮੱਝਾਂ ਉਰਾਂ ਆਣ ਜਿਹੜੀਆਂ। ਨਹੀਂ ਜੀ ਉਹ ਜਿਹੜੇ 11 22 ਵਾਲੇ ਆ ਨਾ, ਉਹਨਾਂ ਨੇ ਉਧਰੋਂ ਵੱਲ ਲੈਣੀ। ਹਾਂ ਉਧਰੋਂ ਵੜਨ। ਉਹ ਦੇਖੋ ਨਾ, ਹੁਣ ਉਹ ਗਾਵਾਂ ਜਿਹੜੀਆਂ ਹਲੇ ਵੀ ਦੂਸਰੇ ਰੁੱਖ ਤੇ ਤੈਰ ਦੂਏ ਰਹੀਆਂ। ਰੁੱਖ ਤੇ ਤੈਰ ਰਹੀਆਂ ਜੀ। ਇਹਨਾਂ ਨੂੰ ਹੁਣ ਪਿਛਾ ਨੂੰ ਹੋਣਾ ਚਾਹੀਦਾ ਹੈ। ਉਹ ਦੇਖ, ਹਾਂ ਚਲੋ ਅੱਲਾ ਵਾਰਿਸ। ਬਸ ਹੁਣ ਉਹ ਦੇਖ ਬੇਰੀ ਉਹਦੇ ਛੱਡੀ ਵੱਲਦੇ ਰਹਿਣਗੇ ਨਾ। ਹਾਂ ਹੁਣ ਉਹਨਾਂ ਨੇ ਵੜੀ ਜਾਣੀ ਆ। ਉਹ ਕਿਉਂਕਿ ਛੱਡੀ ਬੇੜੀ ਹੁਣ ਫੁੱਲ ਉਹਨਾਂ ਨੇ ਵੀ ਪਰਾਂ ਨਾ ਚਲੀਆਂ। ਵੀ ਮੱਝ ਪਰਾਂ ਨਾ ਜਾਵੇ। ਪਾਣੀ ਜੀ ਸਾਡੇ ਖਲੋਤਿਆਂ ਹੀ ਫੁੱਟ ਵੱਧ ਗਿਆ ਜੀ। ਆਹ ਦੇ ਉਹ ਦੇਖ ਨਾ, ਉਹ ਮੱਝ ਨੇ ਰੁੱਖ ਪਰਲੇ ਪਾਸੇ ਕਰ ਲਿਆ।
ਅਸਲ ਰਾਣਾ ਸਾਹਿਬ ਮੱਝ ਹੈ ਪਰਲੇ ਪਾਸੇ ਦੀ ਆ, ਮੱਝ ਉਰਾਂ ਦੀ ਹੈ ਨਹੀਂ। ਉਧਰੋਂ ਬਚਾਉਣ ਵਾਸਤੇ ਉਰਾਂ ਲਿਆ ਰਹੇ ਨਾ। ਹਾਂ ਤਾਂ ਮੱਝ ਨਹੀਂ ਜਾ ਰਹੀ ਉਰਾਂ ਨੂੰ, ਹੁਣ ਆ ਜੂਗੀ। ਔਰ ਬੇੜੀ ਵਾਲਿਆਂ ਨੇ ਨਾ ਆਹ ਦੇਖ ਡਰਾਇਆ ਮੱਝ ਨੂੰ। ਆਹ ਬੜਾ ਖਤਰਨਾਕ ਕੰਮ ਆ। ਓਏ ਹੋਏ 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 ਹੋਏ, ਬੇੜੀ ਵੀ ਨਹੀਂ ਨਾ ਰੁਕਦੀ। ਮਨੇ ਉਹ ਪਹੁੰਚ ਜਾ ਸੀ ਮੱਝ ਆਸਰਾ ਪਰਾਂ ਦਾ ਪੀਤਾ। ਚਾਚਾ ਮੁਬਾਰਕ ਹੋਵੇ, ਖੈਰੀ ਸਲਾਮਤੀ ਆ ਗਏ ਮਾਂ, ਨਿਕਲ ਗਈਆਂ ਇਨਸ਼ਾਅੱਲਾ। ਹੁਣ ਹੋਵੇ ਅਸਲ ਚ ਉਹਨਾਂ ਕੋਲ ਨਾ ਛੋਟਾ ਸੁੱਟਾ ਹੁਣ ਹੋ ਗਈ, ਹੁਣ ਮੱਝ ਮੁੜੀ ਪਿਛਾਂ ਹਾਂ ਹੋ ਗਈ ਪਿਛਾਂ। ਨਹੀਂ ਹਜੇ ਵੀ ਨਹੀਂ ਹੋਈ ਮੱਝ ਜ਼ੋਰ ਲਾਂਦੀ ਪਈ ਪਰਾਂ ਨੂੰ। ਪਾਣੀ ਲੈ ਕੇ ਜਾ ਰਿਹਾ। ਨਹੀਂ ਨਹੀਂ ਨਹੀਂ, ਪਾਣੀ ਨਹੀਂ, ਮੱਝ ਨਹੀਂ, ਹੁਣ ਮੱਝ ਆਸਰਾ ਕਰ ਰਹੀ ਪਰਾਂ ਨੂੰ, ਮੱਝ ਨਹੀਂ ਮੁੜਦੀ ਪਈ, ਮੱਝ ਲੱਗੀ ਪਰਾਂ ਦੀ। ਮੋੜਨੀ ਪੈਣੀ ਬਾਹਰ ਹੋ ਰਿਹਾ ਜਾਂਦੀ ਪਰਾਂ ਪਈ ਹੋਵੇ। ਅਸਲ ਚ ਬੇੜੀ ਵੀ ਨਾ ਘੁੰਮ ਜਾਂਦੀ ਹੈ। ਮੱਝੀ ਜਾਂਦੀਆਂ ਪਰਾਂ ਪਈਆਂ ਸਾਰਾ ਗਿਆ ਪਰ ਨਿਕਲੀਆਂ ਖਰੇ ਸਮੇਂ। ਅੱਛਾ ਗੱਲ ਤੇ ਹੀ ਹੋਈ ਪਰਾਂ ਵਗ ਇਹ ਤਾਂ ਕੰਮ ਫਿਰ ਖਰਾਬ ਬੜਾ ਹੋ ਗਿਆ। ਖਰਾਬ ਹੋਇਆ। ਹਾਂ ਪਊਏ ਹੋਰ ਪਾਦ ਪਊਗਾ। ਇਹ ਅਸਲ 'ਚ ਇੱਕ ਬੰਦਾ ਹੁੰਦਾ ਨਾ ਇੱਥੇ ਮੱਝਾਂ ਵਾਲਾ, ਨਹੀਂ ਜੇ ਥੋੜਾ ਜਿਹਾ ਰੋਕ ਕੇ ਨਾ ਬੇੜੀ ਨੂੰ ਤੇ ਆਸਰਾ ਕਰੇ। ਰੁਕ ਨਹੀਂ ਨਾ ਸਕਦੀ। ਨਹੀਂ ਨਹੀਂ ਮੋੜ ਲਈਏ ਮੱਝ, ਮੋੜ ਲਈ। ਨਹੀਂ ਨਾ ਹਟਦੀ ਵੀ ਮੱਝ ਫਿਰ ਉਦਾਂ ਹੀ ਉਹਦੇ ਸਾਰੀਆਂ ਹੀ ਉਧਰ ਨੂੰ ਹੋ ਗਈਆਂ, ਹੁਣ ਉਹਦੇ ਮਗਰ ਹੋ ਗਈਆਂ ਸਾਰੀਆਂ। ਉਹਦੇ ਕੰਮ ਖਰਾਬ। ਇਹ ਸਾਰੀਆਂ ਉਹਦੇ ਮਗਰ ਹੋ ਗਈਆਂ ਮੱਝ। ਉਹ ਤਾਂ ਲੱਗ ਗਈਆਂ ਜੀ ਪਰਲੇ ਕੰਡੇ। ਹੈ ਪਰਲੇ ਕੰਡੇ ਲੱਗ ਗਈਆਂ। ਬਹੁਤ ਦੂਰ ਚਲੀ ਗਈ। ਇੱਕ ਗੇੜਾ ਹੋਰ ਪਿਆ, ਅੱਧੀਆਂ ਕਿ ਨਿਕਲ ਆਈਆਂ ਬੰਦਾ ਹੁੰਦਾ ਨਾ ਨਾਲ, ਇੱਕ ਤਾਰਾ ਹੁੰਦਾ ਮੱਝ ਨੂੰ ਹਟਾਉਂਦਾ ਤੇ ਫਿਰ ਪਹੁੰਚ ਨਹੀਂ ਮੱਝ ਨਿਕਲ ਗਈ। ਹਾਂਜੀ ਹਾਂਜੀ ਇਹ ਜੀ ਇੱਕ ਪੂਰ ਹੋਰ ਕਰਨਾ ਪੈਣਾ। ਉਸਮਾਨ ਸਾਹਿਬ ਆਜੋ ਜੀ। ਆਜੋ ਚੱਲੀਏ। ਦੇਖ ਲਓ ਇਹ ਇੱਕ ਜਗ੍ਹਾ ਦਾ ਇੱਕ ਦੁੱਖ ਆ। ਹਾਂਜੀ ਇਹ ਅਸੀਂ ਮੌਜ਼ਾ ਆਲਮ ਸ਼ਾਹ ਦੇ ਵਿੱਚ, ਇਹ ਇੱਕ ਘਰ ਦਾ ਅਜੇ ਹਾਂਜੀ ਇਹ ਇੱਕ ਘਰ ਦਾ ਦੁੱਖ ਹੈ। ਮੌਜ਼ਾ ਆਲਮ ਸ਼ਾਹ ਖਲੋਤੇ ਆ। ਅੱਜ ਤੁਹਾਨੂੰ ਅਸੀਂ ਰਾਵੀ ਦੇ ਜਿਹੜਾ ਨਾ ਤੋੜ ਕਿਲਿਆਂ ਵਾਲੇ ਤੱਕ ਦਿਖਾਉਂਦੇ ਆ ਵੀ ਕੀ ਸੂਰਤ ਹਾਲ ਆ ਤੇ ਕੀ ਹਾਲਾਤ ਬਣ ਰਹੇ ਆ। ਤੁਹਾਡੇ ਤੱਕ ਸਾਰਾ ਕੁਝ ਪਹੁੰਚਾਉਂਦੇ ਆ। ਤੇ ਜਿਹੜੇ ਬੰਦੇ ਸਾਨੂੰ ਦੇਖ ਰਹੇ ਆ ਲਾਗੇ ਪਿੰਡਾਂ ਵਾਲੇ, ਆਓ ਇਹ ਆਪਣੇ ਭੈਣ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਵੋ। ਜਿਹੜਾ ਜੋ ਕਰ ਸਕਦੇ ਹੋ ਆ ਕੇ ਕਰੋ। ਆਜੋ ਆਜੋ ਦੇਖੋ ਪਟਣੀਆਂ। ਆਉਣ ਵਾਲੇ ਟਾਈਮ ਦਾ ਨਾ ਪਤਾ ਨਹੀਂ ਹੁੰਦਾ ਪਤਾ ਨਹੀਂ ਵੀ ਕੀ ਬਣ ਰਿਹਾ, ਕੀ ਚੱਲ ਰਿਹਾ। ਤੇ ਦੇਖੋ ਵੀ ਤੁਹਾਨੂੰ ਜਿੱਦਾਂ ਦਿਖਾ ਰਹੇ ਆ ਅਸੀਂ ਵੀ ਸੱਜੇ ਖੱਬੇ ਪਾਣੀ ਹੈ ਤੇ ਪਾਣੀ ਦੇ ਵਿਚਾਲੇ ਨਿਆਣੇ ਅੱਖਦੂ ਬੱਲਾ ਖੇਡ ਰਹੇ, ਗੇਂਦ ਬੱਲਾ। ਇਹੋ ਹੀ ਉਮਰ ਇਹਨੂੰ ਬਾਦਸ਼ਾਹੀ ਉਮਰ ਕਹਿੰਦੇ ਸੀਗੇ। ਬੱਚੇ ਆ ਨਾ ਛੋਟੇ ਛੋਟੇ, ਇਹਨਾਂ ਨੂੰ ਕੀ ਪਤਾ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਉਹ ਤਾਂ ਆਪਣੀ ਮੌਜ 'ਚ ਖੇਡ ਰਹੇ, ਆਪਣੀ ਮੌਜ 'ਚ ਲੱਗੇ। ਹਾਂਜੀ ਆਪਣੀ ਮੌਜ 'ਚ ਲੱਗੇ ਆ। ਇਸ ਟਾਈਮ ਜੀ ਟਰਾਲੀਆਂ ਲੈਣ ਲੱਗੀ ਹੈ, ਟਰਾਲੀਆਂ ਦੀ। ਲੋਕ ਆਪਣਾ ਸਮਾਨ ਲੱਦ ਕੇ ਨਿੱਕਾ ਮੋਟਾ ਵੀ ਅਸੀਂ ਦੇਖ ਰਹੇ ਹਾਂ ਵੀ ਜਿਹੜੀ ਘਰ ਦੀਆਂ ਛਾਵਾਂ ਹੁੰਦੀਆਂ ਨਾ ਉਹ ਲੱਦ ਕੇ ਤੇ ਇਹ ਠੱਠਾ ਖਾਲੀ ਕਰ ਰਹੇ ਆ। ਇਹ ਠੱਠਾ ਦੌਕਾ ਜੀ। ਇਹ ਠੱਠੇ ਦਾ ਨਾਮ ਕੀ ਆ ਜੀ? ਇਹ ਠੱਠੇ ਦਾ ਨਾਮ ਕੀ ਆ? ਇਹ ਚੁਨੀਆਂ ਵਾਲਾ ਠੱਠਾ ਜੀ। ਉਹ ਦੇਖੋ ਪਿੱਛੇ ਵੀ ਉਹ ਟਰਾਲੀ ਆ ਰਹੀ ਹੈ। ਇਦਾਂ ਟਰਾਲੀਆਂ ਬਹੁਤ ਸਾਰੀਆਂ ਟਰਾਲੀਆਂ ਲੈਣ ਲੱਗੀ ਆ। ਠੱਠਾ ਖਾਲੀ ਕਰ ਰਹੇ ਆ ਵੀ ਪਾਣੀ ਜਿਵੇਂ ਚੜ੍ਹ ਕੇ ਆ ਰਿਹਾ ਉਹ ਇੱਥੇ ਪਹੁੰਚ ਸਕਦਾ। ਅਸੀਂ ਹੁਣ ਚੱਲਦੇ ਹਾਂ ਦਰਿਆ ਤੇ ਉੱਥੇ ਜਾ ਕੇ ਗੱਲ ਕਰਦੇ ਹਾਂ। ਰਾਣਾ ਸਾਹਿਬ ਤੁਹਾਨੂੰ ਇਹ ਦੇਖ ਕੇ ਕਿਵੇਂ ਲੱਗ ਰਿਹਾ? ਬਹੁਤ ਅਫਸੋਸ ਵਾਲੀ ਗੱਲ ਹੈ ਜੀ। ਦੇਖੋ ਜੀ ਘਰ ਛੱਡਣਾ ਬਹੁਤ ਮੁਸ਼ਕਿਲ ਹੈ, ਬਹੁਤ ਔਖਾ। ਫਿਰ ਅਗਲੀ ਜਗ੍ਹਾ, ਕਿਉਂਕਿ ਤੁਸੀਂ ਜਦੋਂ ਘਰ ਛੱਡ ਕੇ ਜਾਂਦੇ ਆ ਨਾ ਤੁਹਾਨੂੰ ਇਹ ਹੁੰਦਾ ਕਿ ਅਗਲੀ ਫਲਾਂ ਜਗ੍ਹਾ ਤੇ ਇੰਤਜ਼ਾਮ ਹੈ। ਇਹਦੇ 'ਚ ਕੋਈ ਪਤਾ ਨਹੀਂ ਹੈ ਕਿ ਕਿੱਥੇ ਜਿਹੜਾ ਵਾ ਨਾ ਕਿਸੇ ਵੀ ਰਿਸ਼ਤੇਦਾਰ ਕੋਲ ਜਾਣਾ ਵਾ ਤੇ ਉਹਦੇ ਤੇ ਬੋਝ ਬਣਨੇ ਵਾਲੀ ਹੀ ਗੱਲ ਆ। ਫਿਰ ਬੰਦਿਆਂ ਦਾ ਹੋਰ ਆ, ਫਿਰ ਡੰਗਰਾਂ ਦਾ ਬੜਾ ਇਸ਼ੂ ਆ। ਆ ਜੀ ਪਿਛਲੇ ਆਬਾਦੀ ਹੈ ਜਿਹੜੀ ਅਸੀਂ ਤੁਹਾਨੂੰ ਵੇਖ ਰਹੇ ਹਾਂ ਵੀ ਟਰਾਲੀਆਂ ਟਰੈਕਟਰਾਂ ਦੇ ਉੱਤੇ ਲੱਦੀ ਰਹੀ ਹੈ। ਉਹ ਆਬਾਦੀ ਹੈ ਤੇ ਆਹ ਵੇਖੋ ਜੀ ਦਰਿਆ। ਆ ਭਾਈ ਦੱਸਦਾ ਪਿਆ ਵੀ ਬੜੀਆਂ ਤਕੜੀਆਂ, ਹੁਣ ਜਿਵੇਂ ਆ ਕਮਾਦ ਤੁਸੀਂ ਵੇਖੋ ਕਿਵੇਂ ਠੁਕਵਾਂ ਕਮਾਦ ਆ, 12-14 ਫੁੱਟ ਤੇ ਉੱਚਾ ਕਮਾਦ। ਤੇ ਕਹਿੰਦੇ ਵੀ ਇੱਥੋਂ ਤੋੜ ਤੱਕ ਸਾਰੀ ਨਾ ਉਹ ਢਾਹ ਲੱਗੀ ਆ ਤੇ ਸਾਰੀਆਂ ਫਸਲਾਂ ਵਿੱਚ ਰੁੜ ਗਈਆਂ। ਢਾਹ ਬੜੀ ਸਖਤ ਲੱਗੀ, ਬੜੀ ਕਹਿੰਦੇ ਵੀ ਹੇਠੋਂ ਨਾ ਖਾਰ ਕਰ ਕਰਕੇ ਰਕਬਾ ਵਿੱਚ ਰੁੜੀ ਜਾ ਰਿਹਾ। ਤਾਂ ਕਰਕੇ ਇਹ ਆਬਾਦੀ ਉੱਠ ਰਹੀ ਆ ਵੀ ਬੜੀ ਤੇਜ਼ੀ ਨਾਲ ਖਾਰ ਪੈ ਰਹੀ ਹੈ। ਤੇ ਜਿਵੇਂ ਮਗਰੋਂ ਪਾਣੀ ਦੱਸ ਰਹੇ ਵੀ ਆ ਰਿਹਾ ਤੇ ਉਹ ਕਹਿੰਦੇ ਵੀ ਰਾਤੋਂ ਰਾਤ ਵੀ ਇਹ ਪਿੰਡ ਤੱਕ ਨਾ ਪਹੁੰਚ ਜੇ। ਅੱਛਾ, ਇਹ ਭਾਈ ਹੁਣਾਂ ਕੋਲ ਪੁੱਛਣ ਵਾਲੀ ਗੱਲ ਇਹ ਕਿ ਸਨ 88 ਦਾ ਜਿਹੜਾ ਸਲਾਬ ਸੀ ਨਾ ਰਾਵੀ 'ਚ ਸਾਰਿਆਂ ਤੋਂ ਤਕੜਾ ਸਲਾਬ ਪਿਛਲੇ ਸਾਲਾਂ 'ਚੋਂ ਹੀ ਗਿਣਿਆ ਜਾਂਦਾ ਵੀ ਉਦੋਂ ਪਾਣੀ ਕਿੱਥੇ ਤੱਕ ਆਇਆ ਸੀ? ਤੇ ਉਦੋਂ ਤਾਂ ਅਗਲੇ ਪਿੰਡ ਕੋਲ ਪਿੜ ਗਿਆ। ਹਾਂ ਅੱਛਾ ਲੌਕੇ ਗਾੜ ਦੇਣਾ ਆਈ ਪਿੰਡ ਅਗਲਾ ਪਿਛਲੇ ਪਿੰਡ ਤੋਂ ਅਗਲਾ ਪਿੰਡ ਕਿਹੜਾ ਹੈ? ਦਾਨੇ ਵਾਲੇ ਚੱਕ ਦੇ ਪਿਛਲੇ ਪਾਸੇ ਉੱਥੇ ਨਹੀਂ ਪਾਣੀ ਪਹੁੰਚ ਗਿਆ। ਉਦੋਂ ਇਹ ਠੱਠੇ 'ਚ ਪਾਣੀ ਵੜ ਗਿਆ ਸੀ? ਇਹਨਾਂ ਦਾ ਪਿਛਾ ਉੱਤੇ ਮਕਾਨ ਆ। ਅੱਛਾ, ਇਹ ਦੁਬਾਰੇ ਉੱਠ ਕੇ ਇੱਥੇ ਮੋੜ ਆਏ। ਅੱਛਾ ਉੱਠ ਗਿਆ।
ਇਹ ਬਾਦੀ ਇਹ 88 ਤੋਂ ਬਾਅਦ ਹੀ ਬਣੀ ਆ ਫਿਰ ਇਹ ਪਿੱਛੇ ਮੈਨੇ 88 ਤੋਂ ਇੱਥੇ ਉਹ ਮਕਾਨ ਕੋਤਰ ਬੂਟਾ ਨਹੀਂ ਪੜਾ ਕੋਤਾ ਇੱਥੇ ਨਾਲ ਪਿਛਾਈ ਸਹੀ ਉਸ ਦੂਰ ਜਗ੍ਹਾ ਆਨੇ ਜਗ੍ਹਾ ਇਹਨਾਂ ਦੀ ਇਹ ਯਾਨੀ ਕਿ ਸਨ 88 ਤੋਂ ਬਾਅਦ ਬਣੀ ਆ 88 ਪਿੱਛੇ ਨਾ ਆਏ ਤੇ ਪਿੱਛੋਂ ਨੁਕਸਾਨ ਬਹੁਤ ਪੜਿੰਦੇ ਪਏ ਇਹ ਹੇਠੋਂ ਪੈ ਰਹੀ ਹੈ ਜੀ ਖਾਰ ਤੇ ਤੁਸੀਂ ਇੱਥੇ ਬੈਠੇ ਕੀ ਦੇਖ ਰਹੇ ਹੋ ਜੀ? ਇਹ ਰਕਬਾ ਆਪਣਾ, ਇਹ ਜੀ ਖਾਰ ਪੈਂਦੀ ਆਈ ਐ ਇਹਨੂੰ, ਤੇ ਤੁਹਾਨੂੰ ਇੱਥੇ ਨਹੀਂ ਬਹਿਣਾ ਚਾਹੀਦਾ ਜੀ। ਤੁਸੀਂ ਜਿਵੇਂ ਬੈਠੇ ਆ ਇੱਥੇ, ਹਾਂ ਨਹੀਂ ਬਹਿਣਾ ਚਾਹੀਦਾ। ਜੁੱਤੀ ਪਾਓ, ਉਠੋ ਉਠੋ ਜੁੱਤੀ ਪਾਓ, ਸਾਡੇ ਨਾਲ ਜਾਣਾ। ਤੁਸੀਂ ਇੱਥੇ ਨਹੀਂ ਬਹਿਣਾ ਇਦਾਂ। ਕੋ ਪਤਾ ਲੱਗਦਾ ਹੇਠੋਂ ਆਓ ਵੇਖੋ ਤੇੜ ਜੀ, ਉਹ ਦਿਖਾਓ ਜੀ ਉਸਮਾਨ ਸਾਹਿਬ। ਆ ਤੇੜਾ ਇੱਥੇ ਤੱਕ ਤੇੜਾਂ ਪੈ ਰਹੀਆਂ, ਜਾਨ ਤੋਂ ਵੱਧ ਕੇ ਕੋਈ ਸ਼ੈ ਨਹੀਂ ਜੀ। ਤੁਹਾਨੂੰ ਵੇਖਿਆ ਇੱਥੇ ਕੋਈ ਬੱਚੇ ਆ ਕੇ ਬਹਿਣਗੇ, ਕੋਈ ਹੋਰ ਆ ਕੇ ਬਹੂਗਾ, ਅਸੀਂ ਤੁਹਾਨੂੰ ਵੇਖ ਕੇ ਆ ਗਏ, ਅਸੀਂ ਕੀਤੀ ਗਲਤੀ ਆ। ਆ ਤਾਂ ਕਿਸੇ ਵੀ ਲੰਮੇ ਜਿਹੜਾ ਵਾ ਨਾ ਹਾਂਜੀ ਆ ਦੇਖੋ ਨਾ ਹੁਣ 5-4 ਫੁੱਟ ਤੱਕ ਇਹ ਜਦੋਂ ਹੁਣ ਥੋੜਾ ਜਿਹਾ ਇੱਕ ਲੱਗਣਾ ਤੇ ਚਕਾ ਤੇ ਚਲੇ ਜਾਣਾ। ਦੇਖੋ ਜੀ ਗੋਲੀ ਤਰ੍ਹਾਂ ਪਾਣੀ ਆ ਰਿਹਾ ਕਿ ਨਹੀਂ? ਇਹ ਅਸਲ ਪੇਟ ਦਰਿਆ ਦਾ ਹਾਂ, ਇਹ ਅਸਲ ਤੇ ਅੱਗੇ ਵੀ ਇੱਥੋਂ ਘੁੰਮ ਕੇ ਜਾਂਦਾ ਪਾਣੀ। ਉਹ ਦਿਖਾਓ ਜੀ ਇਧਰ ਨੂੰ, ਉਹ ਦੇਖੋ ਜੀ ਢਾਹ ਲੱਗੀ ਹੋਈ, ਇਹਨੂੰ ਸਾਦੇ ਆ ਢਾਹ। ਉਹ ਤੋੜ ਤੋੜ ਕੇ ਨਾ ਵਿੱਚ ਇਦਾਂ ਖੇਤ ਇਦਾਂ ਵੱਢ ਵੱਢ ਕੇ ਵੇਚ ਸਿੱਟਦਾ। ਦੇਖ ਲੱਗਦਾ ਨਾ ਜਿਵੇਂ ਕਈ ਦੇ ਨਾਲ ਟੱਪੇ ਮਾਰ ਕੇ ਸਿੱਟਿਆ ਹੁੰਦਾ। ਇਦਾਂ ਹੀ ਇਦਾਂ ਹੀ ਆ ਹੁਣ ਡਿਗਣੀ ਹੈ ਵਿੱਚ। ਹਾਂਜੀ ਬਿਲਕੁਲ। ਹਾਂਜੀ ਨਹੀਂ ਮਤਲਬ ਅੱਗੇ ਤੱਕ ਆ ਫਸਲ ਗਿਰੀ ਹੋਈ ਹੈ ਵਿੱਚੋਂ। ਹਾਂ ਆ ਕੁਝ ਨਹੀਂ ਹੁੰਦਾ ਆ। ਅੱਛਾ, ਇਹ ਹੁੰਦੀ ਹੈ ਦਰਿਆ ਦੀ ਢਾਹ ਹੈ ਕਿ ਇਸ ਤਰ੍ਹਾਂ ਮਣ ਦੀ ਮਣ ਜਿਹੜਾ ਵਾ ਨਾ ਇਹ ਗਿਰ ਜਾਂਦੀ ਹੈ ਪਰਲੇ ਪਾਸੇ, ਤੇ ਇਹ ਕਟਾਓ ਜਿਹੜਾ ਚੱਲ ਰਿਹਾ। ਹਾਂਜੀ ਹਾਂਜੀ। ਇਹ ਕਟਾਓ ਜਿਹੜਾ ਵਾ ਨਾ ਇਸ ਤਰ੍ਹਾਂ 5-5 4-4 ਫੁੱਟ ਦੇ ਨਾ ਟੁਕੜੇ ਲੈਂਦੇ ਜਾਂਦੇ ਆ, ਤੇ ਜ਼ਮੀਨ ਜਿਹੜੀ ਹੈ ਨਾ ਦਰਿਆ 'ਚ ਰਲਦੀ ਜਾਂਦੀ ਹੈ। ਤੇ ਇਹ ਹੁਣ ਕਿਉਂਕਿ ਇੱਥੇ ਥੋੜਾ ਜਿਹਾ ਮੋੜ ਆ, ਤੇ ਮੋੜ ਦੀ ਵਜ੍ਹਾ ਤੋਂ ਨਾ ਜਿਹੜਾ ਬਹੁਤ ਜ਼ਿਆਦਾ, ਤੇ ਸਨ 88 ਤੋਂ ਬਾਅਦ ਨਾ ਰਾਵੀ 'ਚ ਇਤਨਾ ਸੈਲਾਬ ਜਿਹੜਾ ਵਾ ਨਾ ਪਹਿਲੀ ਦਫਾ ਕੋਈ 12 ਤੇ 25-37 ਸਾਲ ਬਾਅਦ ਇਤਨਾ ਵੱਡਾ ਸੈਲਾਬ ਜਿਹੜਾ ਨਾ ਇਹ ਹੈ। ਰਾਣਾ ਸਾਹਿਬ, ਜਿਹੜੀ ਤੁਸੀਂ ਗੱਲ ਕਰ ਰਹੇ ਸੀ ਨਾ ਕਿ ਮੁਸ਼ਕਲ ਤਾਂ ਹੈ, ਮਤਲਬ ਬੰਦਿਆਂ ਵਾਸਤੇ ਤਾਂ ਚਲੋ ਇੱਕ ਹੋ ਜਾਂਦਾ ਕਿ ਰਾਸ਼ਨ ਦਾ ਇੰਤਜ਼ਾਮ, ਤੇ ਉਸ ਤੋਂ ਜ਼ਿਆਦਾ ਮੁਸ਼ਕਲ ਹੋ ਜਾਂਦਾ ਕਿ ਜਾਨਵਰਾਂ ਨੂੰ ਸੰਭਾਲਣਾ। ਹੁਣ ਦੇਖੋ ਤੁਸੀਂ ਕਟਾਓ ਕਿੱਥੇ ਆ, ਉਹ ਬੰਦਿਆਂ ਨੂੰ ਆਪਣੇ ਜਾਨਵਰਾਂ ਦੀ ਫਿਕਰ ਆ। ਉਹ ਐਂਡ ਤੇ ਉਹ ਦੇਖੋ ਅੱਗੇ ਹੋ ਕੇ ਤਰ੍ਹਾਂ, ਹਾਂ ਬਿਲਕੁਲ, ਉਹਦਾ ਆਪਣਾ ਕਿ ਉਹਨਾਂ ਨੂੰ ਆਪਣੇ ਜਾਨਵਰਾਂ ਦੇ ਚਾਰੇ ਦੀ ਫਿਕਰ ਆ। ਕਿਉਂ ਜੀ? ਦੇਖੋ ਇੱਕ ਹੋਰ ਨਾ ਜੀ ਤੇ ਇੱਕ ਟਰਾਲੀ 'ਚ ਬਹਿ ਕੇ ਚਲੇ ਜਾਂਦੇ ਆ ਹੈ, ਲੇਕਿਨ ਡੰਗਰ ਜਿਹੜੇ ਆ ਉਹ ਤਾਂ ਨਹੀਂ ਨਾ ਇੰਨੀ ਆਸਾਨੀ ਨਾਲ ਟਰੈਵਲ ਕਰ ਸਕਦੇ ਆ। ਫਿਰ ਡੰਗਰਾਂ ਨੂੰ ਬੰਨਣ ਨੂੰ ਵੀ ਜ਼ਿਆਦਾ ਜਗ੍ਹਾ ਚਾਹੀਦੀ ਆ। ਫਿਰ ਇੱਕ ਖਾਣੇ ਪਕਾਣੇ ਦਾ ਜਿਹੜਾ ਵਾ ਤੁਹਾਡਾ 2-4 ਕਿਲੋ 'ਚ, ਲੇਕਿਨ ਡੰਗਰਾਂ 'ਚ ਮਣਾ ਲਈ ਜਿਹੜਾ ਸਭ ਤੋਂ ਸੈਲਾਬ ਦਾ ਜਿਹੜਾ ਬੜਾ ਮਸਲਾ ਹੁੰਦਾ ਨਾ, ਉਹ ਮਸਲਾ ਹੀ ਇਹੀ ਹੁੰਦਾ ਡੰਗਰਾਂ ਦਾ, ਕਿ ਉਹ ਉਹਨਾਂ ਡੰਗਰਾਂ ਨੂੰ ਨਾ ਉਹ ਕਿੱਥੇ ਬੰਨਿਆ ਜਾਏ, ਕਿੱਥੇ ਚਾਰਾ ਜਿਹੜਾ ਨਾ ਦਿੱਤਾ ਜਾਏ। ਤੇ ਇਸ ਕਰਕੇ ਜਿਹੜੀ ਕਿਉਂਕਿ ਗੌਰਮੈਂਟ ਜਿਹੜੀ ਹੁੰਦੀ ਹੈ ਨਾ ਉਹ ਕਰਦੇ ਆ ਰਾਸ਼ਨ ਦਾ ਇੰਤਜ਼ਾਮ ਹੈ। ਇਹ ਸਾਡੇ ਮਕਾਮੀ ਲੋਕ ਜਿਹੜੇ ਆ ਨਾ, ਜਿਹੜੇ ਇਲਾਕਿਆਂ 'ਚ ਸੈਲਾਬ ਨਹੀਂ ਹੈ, ਉਹਨਾਂ ਨੂੰ ਚਾਹੀਦਾ ਕਿ ਇਹਨਾਂ ਭਾਈਆਂ ਦੀ ਨਾ ਮਦਦ ਕਰਨ, ਤੇ ਚਾਰੇ ਵਾਲੇ ਸਿਲਸਿਲੇ 'ਚ ਨਾ ਉਹ ਆਪਣਾ ਹੱਥ ਵਟਾਉਣ। ਕਿਉਂਕਿ ਗੌਰਮੈਂਟ ਵੱਲੋਂ ਜਾਂ ਦੂਸਰੇ ਇਲਾਕਿਆਂ 'ਚੋਂ ਕੋਈ ਟਰੱਕ ਆ ਜਾਣਗੇ ਸਮਾਨ ਦੇ, ਦਾਲਾਂ ਆ ਜਾਣਗੀਆਂ, ਚੌਲ ਆ ਜਾਣਗੇ, ਚੀਨੀ ਆ ਜਾਏਗੀ, ਲੇਕਿਨ ਪੱਠੇ ਕੋਈ ਨਹੀਂ ਆਣੇ ਹੈ। ਇਹ ਜਿਹੜੇ ਇਸ ਨੇੜੇ ਵਾਲੇ ਇਲਾਕੇ ਜਿੱਥੇ ਕਿ ਨਹੀਂ ਹੈ ਸੈਲਾਬ, ਉਹਨਾਂ ਨੂੰ ਚਾਹੀਦਾ ਕਿ ਤੂੜੀ ਦੇਣ ਬੰਦਿਆਂ ਨੂੰ ਹੈ, ਬਾਕੀ ਚਾਰਾ ਦੇਣ, ਅਗਰ ਜੇ ਕਿਸੇ ਕੋਲ ਸੈਲਜ ਆ ਤਾਂ ਸੈਲਜ ਦੇਣ। ਅੱਛਾ ਨਾ, ਅਸੀਂ ਪਹਿਲੇ ਹਲੇ ਤੱਕ ਤੁਹਾਨੂੰ ਜਿਹੜਾ ਸੈਲਾਬ ਦਿਖਾਇਆ ਨਾ ਉਹ ਦਰਿਆ ਤੇ ਦਿਖਾਇਆ। ਹਾਂਜੀ। ਅਸੀਂ ਇਹ ਨਹੀਂ ਦਿਖਾਇਆ ਕਿ ਦਰਿਆ ਤੋਂ ਨਿਕਲਦਾ ਨਾ ਪਾਣੀ ਜਦੋਂ ਆਪਣੇ ਬੇਟ ਤੋਂ, ਤੇ ਫਿਰ ਉਹਦੀ ਕੀ ਸੂਰਤ ਹਾਲ ਹੁੰਦੀ ਆ। ਹਾਂਜੀ। ਇਹ ਜਗ੍ਹਾ ਉਹ ਆ ਕਿ ਇਹ ਹੁਣ ਇਹ ਦਰਿਆ ਦਾ ਰਸਤਾ ਨਹੀਂ ਹੈ। ਹਾਏ ਹਾਏ। ਆ ਸਾਰੇ ਖੇਤ ਆ, ਕਮਾਦ ਕਿਹੜਾ, ਤੇ ਆ ਸੜਕ ਆ, ਇਹ ਸੜਕ ਆ ਯਾਨੀ ਕਿ ਗੁਜ਼ਰਗਾਹ ਦੀ। ਤੇ ਇਹ ਦੇਖੋ ਕਿ ਹੁਣ ਅਗਲੀ ਸੜਕ ਜਿਹੜੀ ਥੋੜੀ ਜਿਹੀ ਉਚਾਈ ਤੇ ਆ, ਇਹ ਬਚੀ ਆ ਜਿਹੜੀ ਡੂੰਘੀ ਆ ਨਾ ਉਹ ਹੈ ਆ, ਤੇ ਅਗਲੇ ਖੇਤਾਂ ਨੂੰ ਪਾਣੀ ਜਿਹੜਾ ਵਾ ਨਾ ਸ਼ੁਰੂ ਹੋ ਚੁੱਕਿਆ ਵਾ। ਤੇ ਇਹ ਦੇਖ ਲਓ ਵੀ ਹੁਣ ਇੱਥੋਂ ਕਾਫੀ ਦਰਿਆ ਜਿਹੜਾ ਨਾ ਕਾਫੀ ਫਾਸਲੇ ਤੇ ਆ। ਮੇਰਾ ਖਿਆਲ ਆ ਕਿ 1 ਮੁਰੱਬੇ ਤੋਂ ਵੀ ਜ਼ਿਆਦਾ ਦੂਰ ਜਿਹੜਾ ਵਾ ਨਾ, ਜ਼ਿਆਦਾ ਹਾਂ, ਲੇਕਿਨ ਆ ਸਾਰਾ ਕਮਾਦ ਜਿਹੜਾ ਵਾ ਨਾ ਇਹ ਡੁੱਬ ਗਿਆ ਵਾ। ਇਹ ਫਸਲਾਂ ਦਾ ਨੁਕਸਾਨ ਜਿਹੜਾ ਨਾ, ਜਿਹੜਾ ਅਸੀਂ ਕਹਿੰਦੇ ਆ ਕਿ ਫਸਲਾਂ ਦਾ ਨੁਕਸਾਨ ਆ, ਹਾਂਜੀ, ਉਹ ਇੱਥੇ ਬਿਲਕੁਲ ਵਾਜ਼ੇ ਜਿਹੜਾ ਵਾ ਨਾ ਇਹ ਦੇਖਿਆ ਜਾ ਸਕਦਾ ਵਾ। ਤੇ ਇਹ ਅਗਰ ਇਹ ਪਾਣੀ ਕੋਈ 4-5 ਦਿਨ ਚੱਲਦਾ ਰਿਹਾ ਤੇ ਬਸ ਕੋਈ ਨਹੀਂ ਫਸਲ ਜਿਹੜਾ ਨਾ। ਨਹੀਂ ਜੀ, ਬੜਾ ਦਿਲ ਦੁਖ ਰਿਹਾ ਜੀ। ਬੰਦੇ ਜਿੱਡਾ ਕਮਾਦ ਆ ਜਿਹੜਾ ਇਸ ਟਾਈਮ ਡੁੱਬਿਆ ਪਿਆ, ਉਹ ਮਗਰਲੇ ਪਾਸੇ ਆ ਖੜੇ ਪੈਰੀ ਜ਼ਿਮੀਦਾਰ ਨੇ ਆਪਣੀ ਧੜ ਚੱਕੀ ਆ। ਦੇਖੋ
ਅੱਲਾ ਦੀ ਜ਼ਾਤ ਆਪਣੇ ਹਿਫਜ਼ੋ ਇਮਾਨ ਚ ਰੱਖੇ ਸਾਡੇ ਪੂਰੇ ਪਾਕਿਸਤਾਨ ਨੂੰ। ਤੇ ਆ ਜਾ ਕੇ ਇਹ ਰਗੜਾ ਕਿਸਾਨ ਨੂੰ ਲੱਗਦਾ ਹੈ ਜੀ। ਮੀਂਹ ਹੋਵੇ, ਹਨੇਰੀ ਹੋਵੇ ਤੇ ਜੋ ਵੀ ਖੁਦਾਈ ਆਫਤ ਹੋਵੇ, ਸਾਰਿਆਂ ਤੋਂ ਪਹਿਲਾਂ ਨਾ ਕਿਸਾਨ ਉਧਰ ਨੂੰ ਦੇਖੋ, ਸਾਰਿਆਂ ਤੋਂ ਪਹਿਲਾਂ ਨਾ ਜੀ ਕਿਸਾਨ ਜਿਹੜਾ ਨਾ ਉਹ ਇਹਦੇ ਵਿੱਚ ਆਂਦਾ। ਤੇ ਅਸੀਂ ਆਪਣੇ ਤੁਹਾਨੂੰ ਜਿੱਦਾਂ ਪਤਾ ਫਰਹਾਨ ਸਾਹਿਬ ਖੜੇ ਆ ਜੀ ਤੇ ਜ਼ਾਹਦ ਜਾਨੀ ਸਾਹਿਬ ਖੜੇ ਆ, ਅਸੀਂ ਕਿਲ੍ਹੇ ਵਾਲੇ ਦੇ ਵਿੱਚ ਆ। ਤੇ ਅਸੀਂ ਇਸ ਤੋਂ ਬਾਅਦ ਨਾ ਦਰਿਆ ਤੇ ਜਾ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਆ, ਉੱਥੇ ਆਪਾਂ ਫਿਲਮ ਮੁਕਾ ਲੈਂਦੇ ਆਪਣੀ। ਆ ਦੇਖੋ ਜੀ ਇਸ ਟਾਈਮ ਆਏ ਸੀ ਅਸੀਂ ਸਲਾਬ ਦਿਖਾਉਣ ਵਾਸਤੇ ਤੁਹਾਨੂੰ ਵੀ ਰਾਵੀ ਦਾ ਇਸ ਟਾਈਮ ਕੀ ਬਣਿਆ ਹੈ ਰੁੱਖ ਮੁਹਾੜ। ਅੱਗੇ ਰਾਹ ਦੇ ਉੱਤੇ ਖਲੋਤੇ ਤੇ ਚਿੜੀਆਂ ਵੇਖੋ ਬੈਠੀਆਂ ਜੀ। ਚਿੜੀਆਂ ਵੀ ਇਦਾਂ ਵੀ ਜਿਵੇਂ ਕੋਈ ਫਿਕਰਮੰਦ ਹੋ ਗਈਆਂ, ਪਾਣੀ ਨੂੰ ਦੇਖ ਕੇ ਇਹ ਡਰ ਗਈਆਂ, ਇਕੱਠੀਆਂ ਹੋ ਗਈਆਂ। ਇਹਨਾਂ ਨੇ ਕੋਈ ਆਪਣਾ ਕੋਈ ਕਾਨਫਰੰਸ ਕੋ ਬਣਾਇਆ, ਇਹਨਾਂ ਨੇ ਅਜਲਾਸ ਬੁਲਾਇਆ, ਸਾਰੀਆਂ ਚਿੜੀਆਂ ਇਕੱਠੀਆਂ ਹੋਈਆਂ। ਇਹ ਦੇਖੋ ਕੀ ਕਰਦੀਆਂ। ਸ਼ਾਮਾਂ ਦਾ ਟਾਈਮ ਹੋ ਗਿਆ ਜੀ। ਚਿੜੀਆਂ ਵਿਚਾਰੀਆਂ ਦੇ ਉਹ ਪਾਣੀ ਦੇ ਵਿੱਚ ਉਧਰ ਘਰ ਬਾਹਰ ਆ ਨਾ। ਹਾਂ ਹਾਂ, ਇਹ ਪਾਣੀ ਦੇ ਇੱਧਰ ਰੁੱਖਾਂ ਫਸਲਾਂ ਤੇ ਇਹਨਾਂ ਦੇ ਵੀ ਘਰ ਬਾਹਰ ਆ ਉੱਥੇ। ਇਹ ਵਿਚਾਰੀਆਂ ਫਿਰ ਉਹ ਘਾਬਰ ਗਈਆਂ, ਕਾਬਰ ਕੇ ਨਿਕਲੀਆਂ ਨਾ ਇੱਥੋਂ। ਹਾਂ ਡਰ ਗਈਆਂ ਹਾਂ। ਹਾਂ ਵੇਖ ਕਿੱਦਾਂ ਦੇਖੀ ਉਹ ਡਾਰ ਦੇਖ ਨਾ ਕਿਵੇਂ। ਇਹ ਤਾਂ ਗਿਣੀਆਂ ਨਹੀਂ ਜਾਂਦੀਆਂ ਇੰਨੀਆਂ। ਇਹ ਰਹਿੰਦੀਆਂ ਦੇ ਵਿੱਚ ਕਮਾਂਦਾ ਚ ਨੰਦਾ ਕਮਾਂਡ ਨੂੰ ਬੁੜ ਗਿਆ। ਹਾਂ ਦੇਖੋ ਨਾ ਉਹ ਤਾਂ ਹੀ ਫਿਰ ਤਾਂ ਹੀ ਉਹ ਬਾਹਰ ਨਿਕਲ ਆਈਆਂ ਹਾਂ ਬਸ ਤੋਂ ਉਹ ਥੋੜੀਆਂ ਜਿਹੀਆਂ ਗਾਬਰ ਗਈਆਂ। ਥੋੜੀ ਜ਼ਿਮੀਦਾਰ ਪਾਣੀ ਤੋਂ ਚੱਲਦੇ ਲੈ ਕੇ ਆ ਰਹੇ। ਹਾਂ ਉਹ ਬਸ ਜਿੱਦਾਂ ਜਿਹਨੂੰ ਤਾਂ ਟਾਈਮ ਲੱਭ ਗਿਆ ਉਹ ਆਪਣਾ ਚੁੱਕੀ ਜਾਂਦਾ, ਉਹ ਆਪਣੇ ਚੱਕ ਰਿਹਾ। ਹੁਣ ਆ ਤੂੜੀ ਆ, ਹਾਂਜੀ ਆ ਕਿਸੇ ਨੇ ਕੁੰਜੀ ਆ ਟਰੈਕਟਰ ਟਰਾਲੀ ਤੇ ਲੈ ਜਾ ਰਹੇ। ਹਾਂ ਤੇ ਵੇਖ ਉਧਰੋਂ ਦਰਿਆ ਸਿਰ ਤੇ ਆ ਗਿਆ। ਚਲੋ ਜਿਹੜੀ ਸ਼ਾ ਕਿਸੇ ਦੇ ਹੱਥ ਆ ਗਈ। ਹੱਥ ਆ ਰਹੀ ਜਿਵੇਂ ਜਿਵੇਂ ਜੀ ਵੇਖੋ ਨਾ ਲੋਕੀ ਆਪਣਾ ਆਪਣਾ ਬਚਾਓ ਕਰਦੇ ਪਏ। ਹਾਂਜੀ ਤੂੜੀਆਂ ਛਾਈ ਜਾਂਦੇ ਆ, ਹੂੰ ਇਹ ਪੂਰੀ ਧੜ ਲਈ ਜਾਂਦੀ ਆ ਆਪਣੀ। ਹਾਂ ਤੜ ਲੈ ਗਏ ਬਾਰਿਸ਼ ਦੀ ਵਜ੍ਹਾ ਤੋਂ। ਆ ਵੇਖੋ ਪਾਣੀ ਨਾਲ ਹੀ ਆ ਗਿਆ। ਹਾਂਜੀ ਇੱਥੋਂ ਜੀ ਦਰਿਆ ਕਿੰਨਾ ਇੱਥੋਂ ਸਾਰੇ ਦਰਿਆ 2 ਮੁਰੱਬੇ ਆ ਜੇ ਅਸਲ ਪੇਟ ਹੁੰਦਾ। 2 ਮੁਰੱਬੇ ਦੂਰ ਆ। 2 ਮੁਰੱਬੇ ਦਰਿਆ ਆਪਣੇ ਪੇਟ ਤੋਂ ਬਾਹਰ ਆ ਗਿਆ ਬਾਹਰ ਆ ਗਿਆ ਜੀ। ਹਾਂਜੀ ਹਾਂਜੀ ਜਿੱਥੇ ਪੱਤਣ ਸੀ ਨਾ, ਜਿੱਥੇ ਬੇੜੀ ਠੇਲਦੀ ਸੀ, ਉਹ ਪੱਤਣ ਹਜੇ 2 ਮੁਰੱਬੇ ਵਿੱਚ ਆ। ਇੱਧਰ ਸਾਡੀ ਆਹੋ ਇੱਧਰ ਇਹ 2 ਮੁਰੱਬੇ ਦੂਰ ਕਿਉਂਕਿ ਅਸੀਂ ਸਤਾਈ ਪਾਂਦੇ ਬਣਾਉਂਦੇ ਨੇ। ਪੱਤਣ ਦਾ ਨਾਮ ਕੀ ਹੈ ਜੀ? ਇਹ ਮੈਨੂੰ ਲੱਗਦਾ ਵੀ ਪਿੱਪਲ ਵਾਲਾ ਪੱਤਣ। ਤੇ ਤੁਸੀਂ ਦੇਖੋ ਵੀ ਅਸੀਂ ਇਸ ਟਾਈਮ ਕਿਲ੍ਹਿਆਂ ਵਾਲੇ ਦੇ ਵਿੱਚ ਆ। ਕਿਲ੍ਹਿਆਂ ਵਾਲਾ ਜਿਹੜਾ ਸਾਡਾ ਕਸਬਾ ਮੌਜ਼ਾ, ਇਹ ਬੜਾ ਵੱਡਾ ਕਸਬਾ ਜੀ, ਸ਼ਹਿਰ ਆ। ਤੇ ਉਹਦੇ ਤੁਹਾਨੂੰ ਦਿਖਾ ਰਿਹਾ ਵੀ ਜਿਹੜਾ ਦਰਿਆ ਇਸ ਟਾਈਮ ਆ। ਮੈਂ ਇਹ ਗੱਲ ਕਰਦਾ ਵੀ ਇਹ ਤਾਂ ਸੂਰਤ ਹਾਲ ਰਾਵੀ ਦੀ ਆ। ਤੇ ਕਹਿੰਦੇ ਆ ਜਿਹੜਾ ਪਿੱਛੋਂ ਸਲਾਬ ਦਾ ਰੇਲਾ ਆ ਰਿਹਾ ਉਹ ਹਲੇ ਅਪੜਿਆ ਨਹੀਂ, ਉਸ ਤੋਂ ਪਹਿਲਾਂ ਇਹ ਹਾਲ ਆ। ਰਾਣਾ ਸਾਹਿਬ ਅੱਗੇ ਰਾਣਾ ਸਾਹਿਬ ਅਸੀਂ ਦੇਖਿਆ ਜਦੋਂ ਆ ਰਹੇ ਸੀ ਚਿੜੀਆਂ ਬੈਠੀਆਂ, ਖਾਸੀਆਂ ਚਿੜੀਆਂ ਇਦਾਂ ਬੈਠੀਆਂ ਤੇ ਉਹ ਵੀ ਜਿੱਦਾਂ ਕੋਈ ਬੇਚੈਨੀ ਜੀ ਨਹੀਂ ਉਹਨਾਂ ਨੂੰ ਬਣੀ ਪਾਣੀ ਨੂੰ ਦੇਖ ਕੇ ਇਦਾਂ। ਉਹ ਜੀ ਵੇਖੋ ਨਾ ਫਸਲਾਂ ਵਿੱਚ ਆਪਣੇ ਇਹਨਾਂ ਦੇ ਘਰ ਹੁੰਦੇ ਆ ਜੀ। ਹੁਣ ਕਮਾਨ ਜਿਤਨਾ ਬੁੱਢਾ ਪਿਆ ਇਹਨਾਂ ਦੇ ਆਲਣੇ ਹੁੰਦੇ ਆ। ਅੱਲਾ ਮਾਫੀ ਦੇਵੇ ਜੀ। ਬੜਾ ਦਿਲ ਦੁਖ ਰਿਹਾ ਜੀ ਦੇਖ ਕੇ ਵੀ ਕਿਸਾਨਾਂ ਦਾ ਇਸ ਟਾਈਮ ਜਿੱਥੇ ਤੱਕ ਨਜ਼ਰ ਜਾ ਰਹੀ ਹੈ ਨਾ ਪਾਣੀ ਨਜ਼ਰ ਇਹ ਦੱਸਦੇ ਆ ਜੀ 2 ਮੁਰੱਬੇ ਵਿੱਚ ਆਗਾ। ਹਾਂ ਦਰਿਆ ਤਾਂ ਬਹੁਤ ਅੱਗੇ ਹੈ, ਤਾਂ ਵੀ ਨੁਕਸਾਨ ਹੋ ਗਈ ਬੰਦਿਆਂ ਦੀ। ਲੇਕਿਨ ਜਿੱਥੇ ਤੱਕ ਨਜ਼ਰ ਜਾ ਰਹੀ ਹੈ ਨਾ ਪਾਣੀਆਂ ਇਹ ਸਾਰੀ ਫਸਲਾਂ ਸੀ ਜਿਹੜੀਆਂ ਕਿ ਹੁਣ ਨਾ ਦਰਿਆ ਦਾ ਪਾਣੀ ਆ ਚੁੱਕਿਆ ਵਾ। ਤੇ ਇਹ ਸੜਕ ਆ ਰਸਤੇ 'ਚ, ਅੱਧੀ ਸੜਕ ਰਸਤੇ 'ਚ ਪਿੱਛੇ ਦਿਖਾਈ ਹੈ ਵੀ ਡੁੱਬ ਚੁੱਕੀ ਆ। ਤੇ ਇਹ ਖਦਸ਼ਾ ਹੀ ਆ ਵੀ ਕੱਲ ਤੱਕ ਐਰਸ ਕਮਾਦ ਨੂੰ ਪਾਣੀ ਪੈ ਸਕਦਾ ਵਾ, ਜਿਸ ਤਰ੍ਹਾਂ ਪਾਣੀ ਦੀ ਸਤ੍ਹਾ ਜਿਹੜੀ ਹੈ ਨਾ ਬੁਲੰਦ ਹੋ ਰਹੀ ਆ। ਰਾਣਾ ਸਾਹਿਬ ਤੁਸੀਂ ਇਹ ਦੇਖੋ ਕਹਿੰਦੇ ਵੀ ਜਿਹੜਾ ਪਾਣੀ ਆ ਨਾ ਅਸਲ ਉਹ ਹਜੇ ਪਹੁੰਚਿਆ ਨਹੀਂ। ਹਾਂ ਹਲੇ ਤਾਂ ਪਾਣੀ ਤਾਂ ਬਹੁਤ ਦੂਰ ਹੈ ਆ। ਹਲੇ ਤਾਂ ਉਹ ਹੈਡ ਵੱਲੋਂ ਕੀ ਵੀ ਨਹੀਂ ਪਹੁੰਚਿਆ ਜਿਹੜਾ ਵੱਡਾ ਰੇਲਾ ਵਾ। ਉਹਦੇ ਵਿੱਚ ਹੁਣ 2.5 ਲੱਖ ਕਿਊਸਕ ਦੇ ਨੇੜੇ ਕਹਿ ਰਹੇ ਆ ਤੇ ਹਲੇ ਕਿ 1 ਲੱਖ ਕਿਊਸਕ ਪਾਣੀ ਹਲੇ ਪਹੁੰਚਿਆ ਵਾ। ਅੱਲਾ ਮਾਫ ਕਰੇ। ਇਹ ਜੀ ਅਸੀਂ ਰਾਵੀ ਦੀ ਗੱਲ ਕਰ ਰਹੇ ਹਾਂ ਤੇ ਜਿਹੜਾ ਸਤਲੁਜ ਦਾ ਰਾਣਾ ਸਾਹਿਬ ਉਹ ਤੁਸੀਂ ਖਬਰਾਂ 'ਚ ਦੇਖਿਆ। ਹਾਂ ਬਹੁਤ ਜ਼ਿਆਦਾ ਉੱਥੇ ਸੂਰਤ ਹਾਲ ਕੋ ਬਹੁਤ ਜ਼ਿਆਦਾ ਗੰਡਾ ਸਿੰਘ ਵਾਲੇ ਤੇ ਬਹੁਤ ਜ਼ਿਆਦਾ ਯਾਨੀ ਕਿ ਜਿਹੜਾ ਵਾ ਨਾ ਹੈ ਆ। ਤੇ ਸਲਮਾਨਕੀ ਤੇ ਵੀ ਸਲਾਬ ਜਿਹੜਾ ਵਾ ਨਾ ਉਤਲੇ ਦਰਜੇ ਦਾ, ਲੇਕਿਨ ਗੰਡਾ ਸਿੰਘ ਬਹੁਤ ਜ਼ਿਆਦਾ ਹੈ ਆ। ਤੇ ਇਸ ਤਰ੍ਹਾਂ ਚਨਾਬ ਵਿੱਚ ਜਿਹੜਾ ਵਾ ਕੋਈ 7 ਲੱਖ ਉਸ ਵਾਲਾ ਹੈ ਆ ਬਹੁਤ ਤਕਰੀਬਨ। ਫਿਰ ਨਾਲਾ ਜਿਹੜਾ ਡੇਕ ਆ ਉਸ ਦਾ ਬਹੁਤ ਜ਼ਿਆਦਾ ਹੈ ਤਕਰੀਬਨ। ਪੰਜਾਬ ਇਸ ਟਾਈਮ ਅਪਰ ਪੰਜਾਬ ਨੇ ਜਿਹੜਾ ਇਸ ਟਾਈਮ
ਉਹ ਸਾਰਾ ਖਤਰੇ 'ਚ ਆ ਰਿਹਾ। ਇਹ ਜਿਸ ਤਰ੍ਹਾਂ ਇਹਨੇ ਪਾਣੀ ਨੇ ਜਾਣਾ, ਉਹ ਨਿਚਲਾ ਜ਼ੇਰੀ ਪੰਜਾਬ ਜਿਹੜਾ ਉੱਥੇ ਵੀ ਨੁਕਸਾਨ ਹੀ ਹੋਣਾ। ਇਸ ਟਾਈਮ ਨੂੰ ਰਾਣਾ ਸਾਹਿਬ ਕਿੱਦਾਂ ਸੰਭਾਲਣਾ ਚਾਹੀਦਾ? ਇਦਾਂ ਵੈਣ ਕਰਕੇ ਜਾਂ ਨਹੀਂ ਦੇਖੋ ਜੀ, ਇਹਦੇ 'ਚ ਕਿਉਂਕਿ ਕੋਈ ਵੀ ਮੁਸੀਬਤ ਹੋਵੇ ਨਾ, ਉਹਦੇ ਤੇ ਰੋਣਾ ਪਿੱਟਣ ਨਾਲ ਕੋਈ ਮੁਸੀਬਤ ਘੱਟ ਨਹੀਂ ਹੁੰਦੀ। ਵਾਹ ਵਾਹ। ਤੇ ਉਹ ਤਾਂ ਕੁਛ ਨਾ ਕੁਛ ਉਹਦਾ ਹੱਲ ਕਰਨਾ ਪੈਂਦਾ। ਮਜ਼ਾਵਾ ਅਗਰ ਬੰਦਾ ਭੁੱਖ ਭੁਖਾਰੀ ਜੇ ਉਹਦਾ ਕੁਛ ਨਹੀਂ ਹੈ, ਉਹ ਤਾਂ ਰੋਟੀ ਪਕਾਣੀ ਪੈਣੀ ਆ। ਤੇ ਇੱਥੇ ਇਹ ਆ ਕਿ ਜਿਸ ਤਰ੍ਹਾਂ ਗੌਰਮੈਂਟ ਵੀ ਇਕਦਾਮਾਤ ਕਰ ਰਹੀ ਆ, ਦੇਖੋ ਕਿ ਆਪਣੇ ਵਾਰਨਿੰਗ ਕਾਫੀ ਸਾਰੇ ਜਿਹੜੇ ਇਲਾਕੇ ਖਤਰੇ ਵਾਲੇ ਆ, ਕਿਉਂਕਿ ਲੋਕ ਨਹੀਂ ਲੇਕਿਨ ਬਾਅਦ ਵਿੱਚ ਫਿਰ ਜਾਨੀ ਨੁਕਸਾਨ ਹੋ ਜਾਂਦਾ ਵਾ। ਲੋਕੀ ਉੱਥੋਂ ਉਹ ਇਲਾਕੇ ਖਾਲੀ ਕਰਵਾ ਰਹੀ ਹੈ ਗੌਰਮੈਂਟ, ਤੇ ਮੁਖਤਲਿਫ ਜਗ੍ਹਾ ਤੇ ਕੈਂਪ ਜਿਹੜੇ ਆ ਨਾ ਉਹ ਬਣ ਰਹੇ ਆ। ਤੇ ਇਹਦੇ 'ਚ ਹੁਣ ਹੈ ਲੋਕਾਂ ਲਈ ਕਿ ਆਪਣੀ ਮਦਦ ਆਪ ਦੇ ਤਹਿਤ ਨਾ ਉਹ ਆਪਣੇ ਭਾਈਆਂ ਦੀ ਮਦਦ ਕਰਨ। ਅਸੀਂ ਵੀ ਹੁਣ ਨਾ ਸੋਚ ਰਹੇ ਹਾਂ ਵੀ ਅਸੀਂ ਵੀ ਆਪਣੀ ਮਦਦ ਆਪ ਦੇ ਤਹਿਤ 2-4 ਦੋਸਤ ਜਿਹੜੇ ਰਲ ਕੇ ਜਾਈਏ ਤੇ ਸਤਲੁਜ ਵਾਲੇ ਉੱਥੇ ਜ਼ਿਆਦਾ ਅਫੈਕਟਡ ਲੋਕ ਆ, ਉੱਥੇ ਆਪਣਾ ਕੋਈ ਰਾਸ਼ਨ ਪਾਣੀ ਜਿਹੜਾ ਵਾ ਨਾ ਦੇ ਕੇ ਆਈਏ। ਇਸ ਤਰ੍ਹਾਂ ਹੀ ਸਾਰੇ ਲੋਕਾਂ ਨੂੰ ਆਪਣੇ ਆਪਣੇ ਤੌਰ ਤੇ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਉਹ ਜਿੱਥੇ ਵੀ ਇਹ ਜਿਹੜੇ ਮੁਤਾਸਰੀਨ ਆ ਨਾ, ਇਹਨਾਂ ਦੀ ਮਦਦ ਕਰਨ। ਹਾਂ, ਡੰਗਰਾਂ ਨੂੰ ਚਾਰਾ ਦੇਣ, ਕੋਈ ਤੂੜੀ ਆ ਜਿਹੜੀ ਆ ਨੇੜੇ ਵਾਲੇ ਤੂੜੀ ਦੇਣ, ਬਾਕੀ ਖੁਰਾਕ ਜਿਹੜੀ ਆ ਨਾ ਖੁਰਾਕ ਪਹੁੰਚਾਉਣ। ਅੱਛਾ, ਰਾਣਾ ਸਾਹਿਬ ਨੇ ਬੜੀ ਸੋਹਣੀ ਗੱਲ ਕੀਤੀ ਆ ਕਿ ਸਾਨੂੰ ਵੀ ਨਿਕਲਣਾ ਚਾਹੀਦਾ, ਬਾਕੀਆਂ ਨੂੰ ਲੋਕਾਂ ਨੂੰ ਵੀ। ਤੇ ਉਸਮਾਨ ਸਾਹਿਬ, ਇਹ ਅਸੀਂ ਸੋਚ ਰਹੇ ਹਾਂ ਕਿ ਅਸੀਂ ਇਸ ਟਾਈਮ ਜਿਹੜੀ ਬਹੁਤੀ ਲੋੜ ਆ ਨਾ ਸਤਲੁਜ ਤੇ ਆ, ਵੀ ਦਿਹਾੜੀ ਡੰਗ ਦੇ ਵਿੱਚ ਨਾ ਕੋਈ ਆਪਾਂ ਕੋਈ ਯਾਰ ਬੇਲੀ ਰਲ ਕੇ ਨਾ ਤੇ ਉੱਥੇ ਜੋ ਕਰ ਸਕਦੇ ਆਪਣਾ ਹਿੱਸਾ ਪਾਣਾ, ਸਾਰੇ ਪਾਣ ਆਪਣਾ ਆਪਣਾ ਜਾ ਕੇ। ਜਿੱਦਾਂ ਅਸੀਂ 4 ਭਰਾ ਰਲ ਕੇ ਜਾਵਾਂਗੇ, ਇਦਾਂ ਜੇ ਕੋਈ ਹੋਰ ਗੁੰਜਾਇਸ਼ ਹੈ ਉਹ ਵੀ ਰਲ ਕੇ ਉੱਥੇ ਪਹੁੰਚੇ। ਬਿਲਕੁਲ ਹਾਂਜੀ ਬਿਲਕੁਲ ਜੀ, ਇਨਸ਼ਾਅੱਲਾ ਅਸੀਂ ਵੀ ਹਾਜ਼ਰ ਹਾਂ ਆਪਣੇ ਯਾਨੀ ਕਿ ਜਾਨੀ ਤੌਰ ਤੇ ਵੀ ਤੇ ਮਾਲੀ ਤੌਰ ਤੇ ਵੀ, ਜਿੰਨਾ ਇਨਸ਼ਾਅੱਲਾ ਤਾਲਾ ਮੁਮਕਿਨ ਆ ਅਸੀਂ ਹਰ ਸੂਰਤ 'ਚ ਹਾਜ਼ਰ ਹਾਂ। ਤੇ ਟਾਈਮ ਵੀ ਇਨਸ਼ਾਅੱਲਾ ਖਸੂਸੀ ਕੱਢਾਂਗੇ ਇਹਦੇ ਵਾਸਤੇ ਇਨਸ਼ਾਅੱਲਾ। ਤੇ ਕਿਉਂ ਇਹ ਮੌਕਾ ਜਿਹੜਾ ਐਸਾ ਹੁੰਦਾ ਕਿ ਇਹਦੇ ਸਾਰਿਆਂ ਨੂੰ ਕੋਸ਼ਿਸ਼ ਕਰਨੀ ਪੈਂਦੀ ਆ। ਇਹ ਇਸ ਤਰ੍ਹਾਂ ਨਹੀਂ ਹੁੰਦਾ ਕਿ ਇੱਕ ਬੰਦੇ ਨੂੰ ਮਸਲਨ ਡਿਊਟੀ ਲਾਤੀ ਤੇ ਉਹ ਕਰ ਲੇਗਾ, ਨਹੀਂ, ਇਹ ਸਾਰਿਆਂ ਨੂੰ ਨਾਲ ਜੁੜ ਕੇ ਇੱਕ ਜਾਨ ਹੋ ਕੇ ਤੇ ਫਿਰ ਇਸ ਮੁਸ਼ਕਲ 'ਚੋਂ ਨਿਕਲਿਆ ਜਾਏਗਾ। ਹਿਜਰਤ ਜਿਹੜੀ ਆ, ਜਿਸ ਤਰ੍ਹਾਂ ਕਿ ਮਸਲਨ ਹੁਣ ਲੋਕਾਂ ਨੂੰ ਅਸੀਂ ਦੇਖਿਆ ਕਿ ਆਪਣੇ ਘਰਾਂ ਨੂੰ ਛੱਡ ਕੇ, ਇਹ ਅਸੀਂ ਸੁਣਿਆ ਸੀ, ਅੱਜ ਦੇਖ ਕੇ ਇੱਕ ਮਸਲਨ ਇਹ ਗੱਲ ਕਰਦੇ ਹੋਏ ਵੀ ਇਹ ਰੂਹ ਕੰਡੇ ਨੇ ਜਿਵੇਂ ਕਹਿੰਦੇ ਹੋ ਜਾਂਦੇ ਕਿ ਮਸਲਨ ਆਪਣਾ ਘਰ ਛੱਡ ਕੇ ਤੁਸੀਂ ਖੜੇ ਪੈਰ ਸਮਾਨ ਲੱਦ ਕੇ ਤੇ ਚਲਾ ਜਾਣਾ। ਕਈਆਂ ਨੂੰ ਤੇ ਇਹ ਮੌਕਾ ਵੀ ਨਹੀਂ ਮਿਲਦਾ। ਤੇ ਇਸ ਟਾਈਮ ਅਸੀਂ ਦੇਖੀਏ ਕਿ ਸਾਡਾ ਦੀਨ ਵੀ ਇਹੀ ਤਾਲੀਮ ਦਿੰਦਾ ਕਿ ਇਹ ਜਦੋਂ ਹਿਜਰਤ ਹੋਈ ਸੀ ਤੇ ਅੱਗੋਂ ਜਿਹੜੇ ਮੇਜ਼ਬਾਨ ਸੀ ਅੰਸਾਰ, ਉਹਨਾਂ ਨੇ ਜਿਹੜੇ ਮੁਹਾਜਰੀਨ ਸੀ ਨਾ, ਉਹਨਾਂ ਨੂੰ ਹਰ ਲਿਹਾਜ਼ ਨਾਲ ਖਿਆਲ ਉਹਨਾਂ ਦੀ ਕੀਤੀ, ਉਹਨਾਂ ਦਾ ਕਹਿ ਲਓ ਕਿ ਖਿਆਲ ਕੀਤਾ। ਮਾਲੀ ਤੌਰ ਤੇ ਵੀ ਉਹਨਾਂ ਨੂੰ ਰਿਹਾਇਸ਼ ਦੇ ਵਾਸਤੇ ਵੀ ਜਗ੍ਹਾ ਦਿੱਤੀ, ਉਹਨਾਂ ਨੂੰ ਖਾਣ ਦੇ ਵਾਸਤੇ ਵੀ ਚੀਜ਼ਾਂ ਦਿੱਤੀਆਂ। ਤੇ ਇਸ ਤਰ੍ਹਾਂ ਇਹ ਸਾਡੇ ਵਾਸਤੇ ਦੀਨੀ ਤਾਲੀਮਾਤ ਵੀ ਆ। ਤੇ ਇਨਸ਼ਾਅੱਲਾ ਤਾਲਾ ਅਸੀਂ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਆਪਣੇ ਮੁਤਾਸਰੀਨ ਭਾਈਆਂ ਦੇ ਨਾਲ ਆ ਤੇ ਇਨਸ਼ਾਅੱਲਾ ਉਹਨਾਂ ਨੂੰ ਤਨਾ ਨਹੀਂ ਛੱਡਾਂਗੇ। ਆਪਣੀ ਇਸਤਤਾਅਤ, ਆਪਣੀ ਕੋਸ਼ਿਸ਼ ਦੇ ਮੁਤਾਬਕ ਅਸੀਂ ਭਰਪੂਰ ਕੋਸ਼ਿਸ਼ ਕਰਾਂਗੇ। ਤੇ ਤੁਸੀਂ ਵੀ ਜਿੰਨਾ ਕਰ ਸਕਦੇ ਆ ਆਪਣੇ ਇਸਤਤਾਅਤ ਦੇ ਮੁਤਾਬਕ ਉਸ ਤੋਂ ਵੱਧ ਕੇ ਬਲਕਿ ਕੋਸ਼ਿਸ਼ ਕਰੋ ਕਿ ਤਾਂ ਕਿ ਵੀ ਇਹ ਮੁਸ਼ਕਲ ਟਾਈਮ ਸਾਡੇ ਸਾਰਿਆਂ ਤੋਂ ਟਲ ਜੇ ਇਨਸ਼ਾਅੱਲਾ। ਇਨਸ਼ਾਅੱਲਾ। ਤੇ ਅੱਲਾਹ ਤਾਲਾ ਜੀ ਅਖੀਰ ਦੇ ਉੱਤੇ ਦੁਆ ਕਿ ਸਾਡੇ ਮੁਲਕ ਪਾਕਿਸਤਾਨ ਬਲਕਿ ਦੁਨੀਆ ਦੇ ਵਿੱਚ ਕਹਿੰਦੇ ਵੀ ਇਸ ਟਾਈਮ ਔਖਾ ਟਾਈਮ ਚੱਲ ਰਿਹਾ, ਪੂਰੀ ਦੁਨੀਆ ਦੇ ਵਿੱਚ ਰੱਬ ਦੀ ਜ਼ਾਤ ਕਰਮ ਕਰੇ, ਇਹ ਔਖਾ ਟਾਈਮ ਟਾਲ ਦੇਵੇ ਤੇ ਸਾਡੇ ਮੁਲਕ ਪਾਕਿਸਤਾਨ ਦੀ ਰੱਬ ਖੈਰ ਕਰੇ, ਸਾਡੇ ਪੰਜਾਬ ਦੀ ਰੱਬ ਖੈਰ ਕਰੇ ਜੀ। ਜਿਉਂਦੇ ਵਾਸਤੇ ਰਹੋ ਜੀ, ਦੁਆਵਾਂ 'ਚ ਯਾਦ ਰੱਖਿਓ। ਤੇ ਅਸੀਂ ਹੁਣ ਕੱਲ ਨੂੰ ਇਨਸ਼ਾਅੱਲਾ ਮਿਲਦੇ ਹਾਂ ਤੁਹਾਨੂੰ ਕਿਸੇ ਦਰਿਆ ਦੇ ਉੱਤੇ ਇਨਸ਼ਾਅੱਲਾ। ਬੜੀ ਮਿਹਰਬਾਨੀ।